ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 31 ਮਈ ਦਿਨ ਮੰਗਲਵਾਰ ਤੇ ਸਾਡੇ ਨਾਲ ਇਸ ਟਾਈਮ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਜੇਕਰ ਤੁਸੀਂ AARP ਦੇ ਮੈਂਬਰ ਹੋ ਤੇ ਤੁਹਾਡਾ ਰੈਕਡ ਕਲੀਨ ਆ ਤੇ ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਇਹ ਦਵਾ ਸਕਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨੰਬਰ 408-272-2500 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਾਦਲ ਹੁਣਾਂ ਨੇ ਠੁਕਰਾਈ ਢੱਡਰੀਆਂ ਵਾਲੇ ਦੀ CBI ਜਾਂਚ ਦੀ ਮੰਗ। ਇਹ ਮੰਗ ਜਿਹੜੀ ਹੈ ਉਹ ਇੱਧਰੋਂ ਠੁਕਰਾਈ ਗਈ, ਦੂਜੇ ਪਾਸਿਓਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹ ਸਵੀਕਾਰ ਵੀ ਕੀਤੀ ਗਈ। ਇੱਕ ਪਾਸੇ ਇਹ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਔਰ ਉਹਦੀ ਜਿਹੜੀ ਮੰਗ ਸੀ CBI ਜਾਂਚ ਦੀ, ਪਰ ਦੂਜੇ ਪਾਸੇ ਅੱਜ SGPC ਕਮੇਟੀ ਦੀ ਜਿਹੜੀ ਅੰਤਰਿਮ ਕਮੇਟੀ ਹੈ ਉਹਨਾਂ ਦੀ ਉਹ ਮੀਟਿੰਗ ਹੋਈ। ਉਹਦੇ ਵਿੱਚ ਇੱਕ ਸੁਲ੍ਹਾ ਕਮੇਟੀ ਦਾ ਗਠਨ ਹੋ ਗਿਆ, ਯਾਨੀ ਇੱਕ ਪਾਸਿਓਂ ਨਾ ਦੂਜੇ ਪਾਸਿਓਂ ਹਾਂ ਹੋ ਗਈ। ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਹੈ, ਅਵਤਾਰ ਸਿੰਘ ਮੱਕੜ ਹੋਰਾਂ ਨੇ ਉਹਨਾਂ ਨਾਂ ਰੱਖਿਆ ਵਾ ਸੁਲ੍ਹਾ ਕਮੇਟੀ। ਉਹਨਾਂ ਨੇ ਕਿਹਾ ਕਿ ਇਹ ਸੁਲ੍ਹਾ ਕਰੇਗੀ। ਹੁਣ ਜੋ ਉਹਨਾਂ ਨੇ ਹਵਾਲਾ ਦਿੱਤਾ ਉਹ ਇਹੀ ਕਿਹਾ ਕਿ ਪੰਥ ਦੇ ਸਾਹਮਣੇ ਸੰਕਟ ਹੈ ਜੀ, ਇਹ ਬੜੀ ਵੱਡੀ ਦੁਬਿਧਾ ਵਾਲੀ ਗੱਲ ਹੈ, ਭਰਾ ਮਾਰੂ ਜੰਗ ਹੋ ਸਕਦੀ ਹੈ, ਇਸ ਕਰਕੇ ਅਪੀਲ ਕਰਾਂਗੇ ਸੁਲ੍ਹਾ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤੇ ਇਹ ਹੈ ਕਿ ਅਵਤਾਰ ਸਿੰਘ ਮੱਕੜ ਹੋਰੀ ਉਸੇ ਚੀਜ਼ ਤੇ ਮੋਹਰ ਲਾਉਂਦੇ ਪਏ ਜਿਹੜੀ ਚੀਜ਼ ਨੂੰ ਇਹ ਮੀਡੀਆ ਵਧਾ ਚੜਾ ਕੇ ਦਿਖਾ ਰਿਹਾ। ਲੜਾਈ ਹੈ ਵਿਅਕਤੀਗਤ, ਲੜਾਈ ਹੈ ਨਿੱਜੀ, ਪਰ ਉਹਨੂੰ ਪੇਸ਼ ਕੀਤਾ ਜਾ ਰਿਹਾ ਕਿ ਸਿੱਖਾਂ ਦਾ ਟਕਰਾਓ ਹੈ। ਔਰ ਕਮਾਲ ਦੀ ਗੱਲ ਹੈ ਕਿ ਇਹ ਜਿਹੜੇ SGPC ਵਰਗੇ ਇਹਨਾਂ ਦੇ ਨੁਮਾਇਆ ਅਹੁਦੇਦਾਰ ਆ ਉਹ ਉਸ ਚੀਜ਼ ਤੇ ਮੋਹਰ ਲਾ ਰਹੇ ਜੀ ਕਿ ਸਿੱਖਾਂ ਦਾ ਟਕਰਾਓ ਹੈ, ਪੰਥ ਤੇ ਸੰਕਟ ਹੈ। ਪਹਿਲੀ ਗੱਲ ਤੇ ਅੱਜ ਇਹ ਸਭ ਤੋਂ ਨਿਰਾਲੀ ਵੇਖਣ ਨੂੰ ਮਿਲੀ ਕਿ ਉਹ ਵੀ ਕਹਿ ਰਹੇ ਆ ਕਿ ਪੰਥ ਤੇ ਸੰਕਟ ਹੈ, ਕੌਮ ਦੀ ਖਾਨਾ ਜੰਗੀ ਦਾ ਇੱਕ ਰਾਹ ਖੋਲਿਆ ਜਾ ਰਿਹਾ ਵਗੈਰਾ ਵਗੈਰਾ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦੇਣਾ ਹੀ ਸੀ, ਕਿਉਂਕਿ ਉਹ ਕਿਸੇ ਵੀ ਜਾਂਚ ਦੀ ਹਾਂ ਕਰਦੇ ਹੀ ਨਹੀਂ, ਚਾਹੇ ਉਹ ਭੋਲੇ ਵਾਲੇ ਡਰੈਗ ਵਾਲਾ ਮਾਮਲਾ ਹੋਵੇ, ਫਿਰ ਬੇਅਦਬੀ ਵਾਲਾ ਮਾਮਲਾ ਹੋਵੇ। ਬਹੁਤ ਸਾਰੇ ਮਾਮਲੇ ਐਸੇ ਆਏ ਆ ਜਿਨ੍ਹਾਂ ਦੇ ਵਿੱਚ ਜਦੋਂ ਮੰਗ ਕੀਤੀ ਜਾਂਦੀ ਹੈ ਕਿ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਪੜਤਾਲ ਕਰਾ ਲਈ ਜਾਵੇ, ਉਹ ਫਟ ਨਾ ਕਰ ਦਿੰਦੇ ਆ। ਇਹ ਬਾਅਦ ਦੀ ਗੱਲ ਹੈ ਕਿ ਬਾਅਦ ਦੇ ਵਿੱਚ ਹਾਂ ਵੀ ਬਦਲ ਜਾਂਦੀ ਹੈ, ਨਾਂ ਦੇ ਵਿੱਚੋਂ ਨਿਕਲ ਕੇ ਹਾਂ ਬਦਲ ਜਾਂਦੀ ਹੈ। ਸੋ ਜੇ ਦੇਖੀਏ ਤਾਂ CBI ਦੀ ਮੰਗ ਠੁਕਰਾਉਣੀ ਜਾਂ ਪ੍ਰਵਾਨ ਕਰਨੀ ਕੋਈ ਬਹੁਤਾ ਫਰਕ ਨਹੀਂ ਪੈਂਦਾ। ਨਿਤਿਸ਼ ਕੁਮਾਰ ਦੇ ਉੱਥੇ ਸ਼ਾਸਨ ਦੇ ਵਿੱਚ ਪੱਤਰਕਾਰ ਮਰਿਆ, ਉਹਨੇ 24 ਘੰਟਿਆਂ ਦੇ ਅੰਦਰ ਅੰਦਰ ਉਹਨੇ ਕਿਹਾ ਕਿ ਲਿਆ ਫੜੋ CBI ਜਾਂਚ ਕਰਵਾ ਲਓ, ਕੋਈ ਫਰਕ ਨਹੀਂ ਪੈਂਦਾ। ਜੇ ਇਹ ਪ੍ਰਵਾਨ ਵੀ ਕਰ ਲੈਂਦੇ ਤਾਂ ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ ਤੁਸੀਂ ਇੱਕ ਚੀਜ਼ ਵੇਖੋ, ਇਹ ਹਮਲਾ ਹੋਇਆ, ਹਮਲੇ ਤੋਂ ਬਾਅਦ ਲਗਭਗ 14 ਮੁਲਜ਼ਮ ਹੈ ਜਿਹੜੇ ਉਹ ਫੜੇ ਗਏ ਜੀ। ਉਹਨਾਂ ਨੂੰ ਰਿਮਾਂਡ ਤੇ ਲਿਆ, ਪੁਲਿਸ ਨੇ ਰਿਮਾਂਡ ਤੇ ਲਿਆ, ਉਹਨਾਂ ਨੂੰ ਛਾਣਿਆ ਵੀ ਹੋਏਗਾ, ਉਹਨਾਂ ਨੂੰ ਰਿੜਕਿਆ ਵੀ ਹੋਏਗਾ, ਬਹੁਤ ਕੁਛ ਕੱਢਿਆ ਹੋਏਗਾ। ਪਰ ਪੁਲਿਸ ਨੇ ਅੱਜ ਤੱਕ, ਰਿਮਾਂਡ ਖਤਮ ਹੋਏ ਨੂੰ ਵੀ ਹਫ਼ਤਾ ਹੋ ਗਿਆ, ਅੱਜ ਤੱਕ ਕੋਈ ਵੀ ਕੰਨੀ ਨਹੀਂ ਫੜਾਈ ਇਸ ਮਾਮਲੇ 'ਚ ਕਿ ਇਹ ਕਿਹਦੀ ਸਾਜ਼ਿਸ਼ ਸੀ, ਕਿੱਥੋਂ ਇਹਨਾਂ ਨੇ ਅਸਲਾ ਲਿਆ, ਕਿਹਦੀ ਇਹ ਸਾਰੀ ਵਿਉਂਤਬੰਦੀ ਸੀ, ਕਿਹਨੇ ਇਹ ਸਾਜੋ ਸਮਾਨ ਜਿਹੜਾ ਮੁਹੱਈਆ ਅੱਗੇ ਕਰਵਾ ਕੇ ਦਿੱਤਾ, ਕਿਹਨਾਂ ਲੋਕਾਂ ਨੇ ਉੱਥੇ ਲੋਕਲ ਪੱਧਰ ਤੇ ਇਹਨਾਂ ਦੀ ਮਦਦ ਕੀਤੀ, ਕੁਝ ਵੀ ਨਹੀਂ ਸਾਹਮਣੇ ਆਇਆ। ਇਹਦਾ ਮਤਲਬ ਹੈ ਕਿ ਪੁਲਿਸ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਂਗਲ ਤੋਂ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਹੁਣ ਜੇ ਪੁਲਿਸ ਇਸ ਤਰੀਕੇ ਦਾ ਕੰਮ ਕਰਦੀ ਹੈ, ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਸਪਸ਼ਟ ਰੂਪ ਦੇ ਵਿੱਚ ਆਖਦੇ ਆ ਕਿ ਸਰਕਾਰ ਦੀ ਇਹ ਜਿਹੜੀ ਹੈ ਸਰਪ੍ਰਸਤੀ ਹੇਠ ਸਭ ਕੁਛ ਹੋ ਰਿਹਾ, ਸਰਕਾਰ ਦੇ ਦਬਾਅ ਹੇਠ ਪੁਲਿਸ ਕੰਮ ਕਰਦੀ ਪਈ ਹੈ, ਤੇ ਜਿਹੜੀ CBI ਹੈ ਉਹ ਕਿਹੜਾ ਦਬਾਅ ਤੋਂ ਮੁਕਤ ਆ। ਇਹ ਫਰਕ ਆ ਸਿਰਫ CBI ਤੇ ਪੰਜਾਬ ਪੁਲਿਸ ਦੇ ਵਿੱਚ, ਇੰਨਾ ਕੁ ਫਰਕ ਆ ਕਿ ਉਹਨੂੰ ਚਾਬੀ ਹੈ ਜਿਹੜੀ ਉਹ ਸਟੇਟ ਭਰਦੀ ਹੈ ਤੇ ਉਹਨੂੰ ਚਾਬੀ ਹੈ ਜਿਹੜੀ ਉਹ ਸੈਂਟਰ ਭਰਦੀ ਹੈ। ਫਰਕ ਦੋਵਾਂ ਦੇ ਵਿੱਚ ਕੋਈ ਨਹੀਂ, ਪਰ ਇੱਥੇ ਫਰਕ ਹੈ ਜਿਹੜਾ ਉਹ ਸਾਫ਼ ਇਸ ਗੱਲ ਦਿਖਦਾ ਹੈ
ਕਿ ਬੇਸ਼ੱਕ ਹਮਦਰਦੀ ਦਾ ਪ੍ਰਗਟਾਵਾ ਹੋਇਆ, ਪਰ ਸਪਸ਼ਟ ਰੂਪ ਦੇ ਵਿੱਚ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਹਰਨਾਮ ਸਿੰਘ ਧੁੰਮਾ ਹੋਰਾਂ ਦੀਆਂ ਵਫਾਦਾਰੀਆਂ ਦਾ ਮੁੱਲ ਮੋੜਿਆ। ਜੀ ਜੀ ਬਿਲਕੁਲ। ਸੁੱਚਾ ਸਿੰਘ ਛੋਟੇਪੁਰ ਹੁਣਾਂ ਨੇ ਨਸ਼ੇ ਦੇ ਮੁੱਦੇ ਤੇ ਆਖਿਆ ਵੀ ਨਸ਼ੇ ਦਾ ਦੈਂਤ ਹੁਣ ਆਪਣੇ ਰਚਨਹਾਰ ਅਕਾਲੀ ਦਲ ਨੂੰ ਨਿਗਲਣ ਲਈ ਤਿਆਰ। ਅਕਾਲੀਆਂ ਦੇ ਨਾਲ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਉਹ ਗੱਲ ਹੋਣ ਡਈ ਹੈ ਕਿ ਇਹਨਾਂ ਦੀਆਂ ਆਪਣੀਆਂ ਬੀਜੀਆਂ ਸੂਲਾਂ ਹੀ ਇਹਨਾਂ ਦੇ ਪੈਰਾਂ 'ਚ ਵੱਜਦੀਆਂ ਪਈਆਂ, ਕਿਉਂਕਿ ਇਹ ਮਸਲਾ ਜਿਹੜਾ ਨਸ਼ੇ ਵਾਲਾ ਇਹ ਹੁਣ ਕਾਹਤੋਂ ਮੁੱਦਾ ਬਣ ਕੇ ਇਹ ਸੁਰਖੀਆਂ ਦੇ ਵਿੱਚ ਹੈ, ਕਿਉਂਕਿ ਇਹਨਾਂ ਦਾ ਇੱਕ ਮੰਤਰੀ ਹੁੰਦਾ ਸੀ ਸਰਵਣ ਸਿੰਘ ਫਲੌਰ ਜੀ ਦਾ ਮੁੰਡਾ ਹੁੰਦਾ ਸੀ ਦਮਨਵੀਰ। ਦਮਨਵੀਰ ਦਾ ਨਾਂ ਆਇਆ ਚੁੰਨੀ ਲਾਲ ਕਾਬਾ ਦੀ ਡਾਇਰੀ 'ਚ, ਉਹਨੂੰ ਈਡੀ ਨੇ ਪੁੱਛਗਿੱਛ ਲਈ ਤਲਬ ਕੀਤਾ। ਉਸ ਤੋਂ ਬਾਅਦ ਇੱਕ ਗੇਮ ਸ਼ੁਰੂ ਹੋਈ ਅਕਾਲੀ ਦਲ ਦੇ ਅੰਦਰੋਂ ਹੀ। ਦੁਆਬੇ ਦਾ ਇੱਕ ਬੜਾ ਵੱਡਾ ਲੀਡਰ ਸੀਗਾ, ਮੰਤਰੀ ਵੀ ਸੀ, ਉਹਨੇ ਸਰਵਣ ਸਿੰਘ ਫਲੌਰ ਦਾ ਪੱਤਾ ਕਟਵਾ ਦਿੱਤਾ। ਇਸ ਜਾਂਚ ਦੇ ਚਲਦਿਆਂ, ਇਸ ਉਹਦੀ ਪੁੱਛ ਪੜਤਾਲ ਦੇ ਵਿੱਚ ਸ਼ਮੂਲੀਅਤ ਦੇ ਚਲਦਿਆਂ ਹੋਇਆ ਕਿ ਬਾਅਦ ਦੇ ਵਿੱਚ ਇੱਕ ਦੋ ਜਣੇ ਹੋਰ ਰਗੜੇ ਗਏ। ਅਕਾਲੀ ਦਲ ਦਾ ਅਵਿਨਾਸ਼ ਚੰਦਰ ਜਿਹੜਾ ਮੁੱਖ ਸੰਸਦੀ ਸਕੱਤਰ ਆ, ਉਹਦਾ ਨਾਂ ਆ ਗਿਆ। ਬਿਕਰਮਜੀਤ ਸਿੰਘ ਮਜੀਠੀਆ, ਉਹਨੂੰ ਤਲਬ ਕਰ ਲਿਆ ਗਿਆ, ਪਰ ਅਸਤੀਫਾ ਜਿਹੜਾ ਇੱਕ ਤੋਂ ਹੀ ਲਿਆ ਗਿਆ। ਹੁਣ ਦਮਨਵੀਰ ਸਿੰਘ ਉਹ ਮੋਰਚਾ ਖੋਲ ਬੈਠਾ, ਕਿਉਂਕਿ ਉਹਦਾ ਪੱਤਾ ਕਟਵਾਇਆ ਦੁਆਬੇ ਦੇ ਵਿੱਚ, ਉਹਦੇ ਬਾਪ ਦਾ ਜਿਹੜਾ ਪੱਤਾ ਕੱਟਿਆ ਗਿਆ ਉਹ ਦੁਆਬੇ ਦਾ ਹੀ ਇੱਕ ਲੀਡਰ ਸੀਗਾ। ਹੁਣ ਉਹਨੇ ਦਮਨਵੀਰ ਨੇ ਉਹਦੇ ਖਿਲਾਫ ਮੋਰਚਾ ਖੋਲ ਦਿੱਤਾ ਕਿ ਇਹ ਜੀ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਪਾਰਟੀ ਪੱਧਰ ਤੇ ਨਹੀਂ, ਆਪਣੇ ਪੱਧਰ ਤੇ ਅੰਜਾਮ ਦਿੰਦਾ। ਉਹਨੇ ਪਿੱਛੇ ਜੇ ਇੱਕ ਦਸਤਖਤੀ ਮੁਹਿੰਮ ਚਲਾਉਣ ਦਾ ਵੀ ਐਲਾਨ ਕੀਤਾ ਸੀ ਕਿ ਮੈਂ ਇਹਦੇ ਖਿਲਾਫ ਦਸਤਖਤੀ ਮੁਹਿੰਮ ਚਲਾਵਾਂਗਾ। ਹੁਣ ਜਦੋਂ ਵੇਖੋ ਇਹੋ ਜਿਹਾ ਆਪਣੇ ਆਪ ਇਹ ਇੱਕ ਮਾਹੌਲ ਕ੍ਰੀਏਟ ਕਰਦੇ ਪਏ ਅਕਾਲੀ ਕਿ ਆਪਣੇ ਖੇਮੇ ਦੇ ਵਿੱਚ ਖਾਨਾ ਜੰਗੀ ਵਿਖਾ ਰਹੇ ਆ, ਦੂਜੇ ਉਸ ਮੁੱਦੇ ਨੂੰ ਕੈਸ਼ ਕਰਨਗੇ। ਗਲਤੀ ਇਹਨਾਂ ਦੀ ਇਹੀ ਹੈ ਕਿ ਜਾਂ ਤੇ ਉਹਦਾ ਵੀ ਅਸਤੀਫਾ ਨਾ ਲੈਂਦੇ ਤੇ ਜਾਂ ਉਸੇ ਪੈਮਾਨੇ ਤੇ ਉਹਨਾਂ ਦੋਵਾਂ ਦਾ ਵੀ ਅਸਤੀਫਾ ਲੈਂਦੇ। ਇਹ ਰੌਲਾ ਨਹੀਂ ਸੀ ਪੈਣਾ, ਪਰ ਹੁਣ ਦਮਨਵੀਰ ਨੇ ਇਹਨਾਂ ਨੂੰ ਉਡੀਕਿਆ ਪਹਿਲਾਂ ਕਿ ਸਾਡੀ ਗੱਲ ਸੁਣਨਗੇ, ਪਰ ਦੋਵੇਂ ਪਿਓ ਪੁੱਤਰ ਜਦੋਂ ਐਨ ਹਾਸ਼ੀਏ ਤੇ ਚਲੇ ਗਏ, ਇਸ ਸਿਆਸੀ ਨਕਸ਼ੇ ਤੋਂ ਮਨਫੀ ਹੋ ਗਏ, ਫਿਰ ਦਮਨਵੀਰ ਨੇ, ਕਿਉਂਕਿ ਸਰਵਣ ਸਿੰਘ ਫਲੌਰ ਹੈ ਜਿਹੜੇ ਉਹ ਕੁਛ ਹੋਰ ਤਬੀਅਤ ਦੇ ਮਾਲਕ ਆ, ਉਹ ਜਿਨ੍ਹਾਂ ਨੂੰ ਆਪਾਂ ਭਲੇਮਾਨਸੀ ਵਾਲੀ ਵੀ ਤਬੀਅਤ ਕਹਿ ਸਕਦੇ ਹਾਂ, ਤਾਂ ਉਹ ਥੋੜ੍ਹੇ ਜਿਹੇ ਜਿਹੜੇ ਠੰਡੇ ਨੇਤਾ ਹੈ। ਪਰ ਦਮਨਵੀਰ ਸਿੰਘ ਨੇ ਆਖਰ ਮੋਰਚਾ ਖੋਲ ਦਿੱਤਾ। ਉਹਨੂੰ ਪਤਾ ਕਿ ਬਣਨਾ ਬਣਾਉਣਾ ਕੁਛ ਨਹੀਂ, ਪਰ ਘੱਟੋ ਘੱਟ ਇਹਨਾਂ ਦੀ ਬੇਇੱਜ਼ਤੀ ਤਾਂ ਹੋਏਗੀ। ਹੁਣ ਸੁੱਚਾ ਸਿੰਘ ਛੋਟੇਪੁਰ ਆਖ ਰਿਹਾ ਕਿ ਇਹਨਾਂ ਨੇ ਨਸ਼ਾ ਪੈਦਾ ਕੀਤਾ ਸੀ, ਇਹ ਹੁਣ ਇਹਨਾਂ ਨੂੰ ਨਿਗਲਣ ਲਈ ਤਿਆਰ ਹੈ। ਸੋ ਇਸੇ ਕਰਕੇ ਇਹ ਇੱਕ ਮੁੱਦਾ ਬਣ ਗਿਆ। ਛੋਟੇਪੁਰ ਸਾਹਿਬ ਹੋਰੀ ਵੈਸੇ ਇਹ ਗੱਲਾਂ ਜਿਹੜੀਆਂ ਉਹ ਹਫ਼ਤੇ 'ਚ 3-4 ਵਾਰੀ ਕਰ ਹੀ ਜਾਂਦੇ ਆ, ਨਵੀਂ ਕੋਈ ਗੱਲ ਨਹੀਂ ਕਰਦੇ। ਇਹ ਗੱਲਾਂ ਸੁਣ ਕੇ ਸਾਰਿਆਂ ਦੇ ਕੰਨ ਪੱਕ ਗਏ ਆ। ਇੱਥੇ ਹੱਲ ਤਲਾਸ਼ਣੇ ਜ਼ਰੂਰੀ ਹੈ। ਲੋਕ ਹੱਲ ਉਡੀਕਦੇ ਪਏ ਆ ਕਿ ਹੱਲ ਕਿਹਦੇ ਕੋਲ ਆ। ਹੱਲ ਕਿਸੇ ਕੋਲੋਂ ਨਹੀਂ ਸੁਝਾਏ ਜਾ ਰਹੇ, ਬਸ ਤੇ ਬਸ ਜਿਹੜਾ ਸਿਆਸੀ ਜ਼ਮੀਨ ਦੇ ਵਿੱਚ ਹੱਲ ਜ਼ਰੂਰ ਪਾਇਆ ਜਾਵੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਉਗਦਿਆਂ ਹੀ ਹੋਇਆ ਨਰਮੇ ਦੇ ਉੱਤੇ ਚਿੱਟੇ ਮੱਛਰ ਦਾ ਹਮਲਾ। ਇਹ ਚਿੱਟਾ ਮੱਛਰ ਇੱਕ ਵਾਰੀ ਆਉਣਾ ਹੀ ਆਉਣਾ ਸੀਗਾ ਜੀ, ਕਿਉਂਕਿ ਵੇਖੋ ਏਡੀ ਵੱਡੀ ਤਬਾਹੀ ਹੋਈ, ਲਗਭਗ 20,000 ਤੋਂ 30,000 ਕਰੋੜ ਦਾ ਨੁਕਸਾਨ ਹੋਇਆ। ਉਹਦੇ ਵਿੱਚ ਠੀਕ ਆ ਇਹਨਾਂ ਨੇ ਕੱਖ ਵੀ ਨਹੀਂ ਕੀਤਾ। ਚਲੋ ਜਿਹੜੇ ਲੋਕ ਦਾਗੀ ਸਨ, ਜਿਨ੍ਹਾਂ ਲੋਕਾਂ ਨੇ ਚਿੱਟੇ ਦਿਨ ਚਿੱਟੇ ਮੱਛਰ ਵਾਂਗੂ ਠੱਗੀਆਂ ਮਾਰ ਦਿੱਤੀਆਂ, ਉਹਨਾਂ ਲੋਕਾਂ ਦਾ ਕੁਛ ਵੀ ਨਹੀਂ ਵਿਗੜਿਆ। ਇਹਨਾਂ ਨੇ ਉਹਨਾਂ ਨੂੰ ਤੱਤਾ ਪਾਣੀ ਵੀ ਨਹੀਂ ਪਿਆ। ਪਰ ਦੂਸਰੇ ਪਾਸੇ ਕੱਲਾ ਇਹ ਨਹੀਂ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮਾਮਲੇ 'ਚ ਇਹ ਫੇਲ ਹੋਏ, ਇਹਨਾਂ ਨੇ ਪਾਸਾ ਵੱਟਿਆ ਜਿਹੜੀਆਂ ਤਿਆਰੀਆਂ ਹੋਣੀਆਂ ਚਾਹੀਦੀਆਂ ਸੀ। ਐਡਾ ਵੱਡਾ ਨੁਕਸਾਨ ਝੱਲਣ ਤੋਂ ਬਾਅਦ ਜੋ ਸਰਕਾਰ ਦੀ ਇੱਕ ਇਸ ਖਾਸ ਸੰਜੀਦਗੀ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਇਹ ਚਿੱਟੇ ਮੱਛਰ ਦਾ ਹੱਲ ਨਹੀਂ ਸੀ ਕਿ ਮਨਰੇਗਾ ਵਾਲੇ ਲਾ ਕੇ ਸੜਕਾਂ ਦੇ ਉੱਤੋਂ ਘਾਹ ਖੁਦਵਾਤਾ ਜਾਂ 4-5 ਜ਼ਿਲ੍ਹਿਆਂ ਦੇ ਵਿੱਚ ਅਫਸਰ ਘੱਲ ਕੇ ਮੀਟਿੰਗਾਂ ਕਰ ਦਿੱਤੀਆਂ। ਇਹਨਾਂ ਨੇ ਤੇ ਇਹ ਕਿਹਾ ਸੀ, ਸੁਖਬੀਰ ਸਿੰਘ ਬਾਦਲ ਨੇ ਟੀਚਾ ਦਿੱਤਾ ਸੀਗਾ ਕਿ ਪਿਛਲੀ ਵਾਰੀ 3,96,000 ਹੈਕਟੇਅਰ ਦੇ ਵਿੱਚ ਨਰਮਾ ਸੀ, ਐਤਕੀ ਅਸੀਂ 5 ਲੱਖ ਹੈਕਟੇਅਰ ਕਰਨਾ। ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਨਰਮੇ ਦਾ ਰਕਬਾ ਜਿਹੜਾ
ਉਹ ਵਧਾਵਾਂਗੇ ਤੇ ਲੋਕਾਂ ਨੂੰ ਸੰਦੇਸ਼ ਦੇਵਾਂਗੇ ਕਿ ਲੋਕ ਹੈ ਜਿਹੜੇ ਉਹ ਸਰਕਾਰ ਤੇ ਯਕੀਨ ਕਰਦੇ, ਉਹਨਾਂ ਨੇ ਯਕੀਨ ਕਰਕੇ ਨਰਮਾ ਪਹਿਲਾਂ ਨਾਲੋਂ ਜ਼ਿਆਦਾ ਬੀਜਿਆ। ਪਰ ਇਸ ਵਾਰੀ ਜਿਹੜਾ ਉਹ ਰਕਬਾ ਸੀ ਉਹ 5 ਲੱਖ ਤੇ ਕਿੱਥੇ ਜਾਣਾ ਸੀ, ਦੱਸਦੇ ਆ ਕਿ 2.5 ਲੱਖ ਤੋਂ ਮਸਾਂ ਹੀ ਆ ਕਿ ਜੇ ਰਿੜ ਖੁੜ ਕੇ ਟੱਪੇ, ਯਾਨੀ ਜੋ ਇਹਨਾਂ ਨੇ ਟੀਚਾ ਮਿੱਥਿਆ ਸੀ ਉਹਦੇ ਤੋਂ ਅੱਧਾ ਰਿਹਾ। ਤੇ ਜਿਹੜਾ ਅੱਧਾ ਰਿਹਾ ਉਹ ਨਰਮਾ ਹਾਲੇ 2-2 ਇੰਚ ਦਾ, 3-3 ਇੰਚ ਦਾ, ਤੇ ਚਿੱਟਾ ਮੱਛਰ ਫੇਰ ਲੈ ਕੇ ਉਹ ਬਰਬਾਦੀ ਦਾ ਸਮਾਨ ਆ ਟੁੱਕਿਆ। ਚਿੱਟੇ ਮੱਛਰ ਤੋਂ ਅੱਜ ਮੈਂ ਦੇਖ ਰਿਹਾ ਸੀਗਾ, ਭੁੱਚੋ ਮੰਡੀ ਦਾ ਇੱਕ ਕਿਸਾਨ ਆ, ਉਹਨੇ ਆਪਣਾ ਉੱਗਿਆ ਨਰਮਾ ਜਿਹੜਾ ਮਾਤਰ 4-4 ਉਂਗਲਾ ਹੋਣਾ ਉਹਦਾ ਕੱਦ, ਉਹਨੂੰ ਵਾਹ ਕੱਤਿਆ, ਕਿਉਂਕਿ 2-2 ਸਪਰੇਹਾਂ। ਕਦੇ ਇਹ ਨਹੀਂ ਸੀ ਸੁਣਿਆ, ਅਸੀਂ ਨਰਮਾ ਪੱਟੀ ਦੇ ਵਿੱਚ ਜੰਮੇ ਪਲੇ ਆ, ਕਦੇ ਇਹ ਨਹੀਂ ਸੀ ਸੁਣਿਆ ਕਿ ਨਰਮਾ ਬੀਜਦੇ ਸਾਰੇ ਸਪਰੇਹਾਂ ਸ਼ੁਰੂ ਹੋ ਜਾਣ। ਤੇ ਇੱਥੇ ਅੱਜ ਕਿਸਾਨ ਹੈ ਜਿਹੜੇ ਉਹ ਕਈ ਦਿਨਾਂ ਤੋਂ, ਲਗਭਗ ਹਫ਼ਤੇ ਤੋਂ ਉੱਤੇ ਹੋ ਗਿਆ, ਉਦੋਂ ਤੋਂ ਸਪਰੇਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ। ਹੁਣ ਦੇਖੋ, ਜੇ ਉਹ ਨਰਮਾ ਬਚ ਵੀ ਜਾਂਦਾ, ਅੱਜ ਤੋਂ ਸਪਰੇਹਾਂ ਸ਼ੁਰੂ ਹੋ ਗਈਆਂ, ਕਿੱਥੇ ਅਗਸਤ ਸਤੰਬਰ ਚੱਲਣਾ ਹੈ, ਜੇ ਉਹ ਇੰਨੀਆਂ ਸਪਰੇਹਾਂ ਕਰਕੇ ਨਰਮਾ ਬਚਾ ਵੀ ਲੈਂਦੇ ਤੇ ਉਹਨਾਂ ਨੂੰ ਕੀ ਬਚਿਆ? ਕੁਛ ਵੀ ਨਹੀਂ ਬਚਣਾ, ਉਹਨਾਂ ਨੂੰ ਇੰਨੀਆਂ ਸਪਰੇਹਾਂ ਹੋ ਜਾਣਗੀਆਂ। ਇਸ ਕਰਕੇ ਇਹਨਾਂ ਨੂੰ ਤਿਆਰੀ ਮੀਟਿੰਗਾਂ ਦੀ ਜਾਂ ਮਨਰੇਗਾ ਵਾਲੇ ਘਾਹ ਖੁਦਵਾ ਕੇ ਇਹ ਫਾਰਮੈਲਿਟੀਆਂ ਕਰਨ ਦੀ ਥਾਂ ਤੇ ਇਹਨਾਂ ਨੂੰ ਇਹਦਾ ਤੋੜ ਲੱਭਣਾ ਚਾਹੀਦਾ ਸੀ, ਖੋਜ ਕਰਨੀ ਚਾਹੀਦੀ ਸੀ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਹਮਲਾ ਰਿਪੀਟ ਹੁੰਦਾ ਹੈ, ਦੁਬਾਰਾ ਹੁੰਦਾ ਹੈ, ਤਾਂ ਉਸ ਹਾਲਤ ਦੇ ਵਿੱਚ ਕਿਹੜੀ ਦਵਾ ਆ ਜਿਹੜੀ ਉਹਦੀ ਰੋਕਥਾਮ ਕਰ ਸਕਦੀ ਹੈ। ਤੇ ਮੇਰੇ ਖਿਆਲ ਦੇ ਨਾਲ ਉਹੀ 20 ਕੰਪਨੀਆਂ, ਪਹਿਲਾਂ ਇਹਨਾਂ ਨੇ ਕਿਹਾ ਸੀਗਾ ਜੀ ਅਸੀਂ ਉਹ 20 ਕੰਪਨੀਆਂ ਬੈਨ ਕਰ ਦਿਆਂਗੇ, ਕਰ ਦਿਆਂਗੇ, ਉਹ ਕਰ ਦਿਆਂਗੇ, ਮੁੜ ਕੇ ਇਹਨਾਂ ਨੂੰ ਮਜਬੂਰਨ 38 ਕੰਪਨੀਆਂ ਨੂੰ ਦੇਣੀ ਪਈ ਮਨਜ਼ੂਰੀ, ਔਰ 38 ਉਹੀ ਹੈ ਜਿਹੜੀਆਂ ਅੱਜ ਤੱਕ ਬੀ ਵੇਚਦੀਆਂ ਰਹੀਆਂ, ਨਾ ਉਹਨਾਂ 'ਚ ਕੋਈ ਨਵੀਂ ਸੀ ਕੋਈ ਪੁਰਾਣੀ ਸੀ, ਸਾਰੀਆਂ ਉਹੀ ਸੀ ਜਿਹੜੀਆਂ ਇੱਥੇ ਅੱਗੇ ਆਪਣਾ ਜਿਹੜਾ ਮੇਲਾ ਲੁੱਟਦੀਆਂ ਰਹੀਆਂ। ਤੇ ਸਪਰੇਵਾਂ ਵੀ ਉਹੀ ਨੇ ਜੀ, ਨਾ ਕੋਈ ਸਪਰੇਵਾਂ 'ਚ ਬਦਲਾਅ ਆਇਆ। ਜੋ ਦਵਾਈ ਕੋਈ ਵਿਸ਼ੇਸ਼ ਕੋਈ ਖੋਜਣੀ ਚਾਹੀਦੀ ਸੀ ਉਹ ਨਹੀਂ ਕੀਤਾ ਇਹਨਾਂ ਨੇ, ਸਿਰਫ ਕੀਤਾ ਤੇ ਕੀਤਾ ਉਹ ਅਖਬਾਰੀ ਸੁਰਖੀਆਂ ਲਈਆਂ ਨੇ ਜਾਂ 2-4 ਮੀਟਿੰਗਾਂ ਕਰ ਦਿੱਤੀਆਂ। ਸਾਰਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਖਾਣਾ ਪੂਰਤੀ, ਰਸਮ ਪੂਰਤੀ ਇਹਨਾਂ ਨੇ ਕੀਤੀ ਹੈ, ਕੁਛ ਨਹੀਂ ਕੀਤਾ। ਪਰ ਕਿਸਾਨ ਜਿਹੜਾ ਮਾਲਵੇ ਦਾ ਖਾਸ ਤੌਰ ਤੇ, ਕਿਉਂਕਿ ਝੋਨਾ ਕਈ ਇਲਾਕੇ ਇਹੋ ਜਿਹੇ ਉੱਥੇ ਝੋਨਾ ਨਹੀਂ ਹੁੰਦਾ, ਧਰਤੀ ਹੇਠਲਾ ਪਾਣੀ ਬੜਾ ਮਾੜਾ ਹੈ, ਉੱਥੇ ਮਜਬੂਰੀ 'ਚ ਨਰਮਾ ਬੀਜਿਆ ਜਾਂਦਾ। ਜੇ ਉਹ ਕਿਸਾਨ ਹੁਣ ਦੂਜੀ ਵਾਰੀ ਉਜੜਨਗੇ, ਇਹਦਾ ਮਤਲਬ ਇਹ ਹੈ ਕਿ ਜਿਹੜਾ ਕਿਸਾਨੀ ਦਾ ਸੰਕਟ ਹੈ ਉਹ ਹੋਰ ਡੂੰਘਾ ਹੋ ਜਾਏਗਾ, ਖੁਦਕੁਸ਼ੀਆਂ ਜਿਹੜੀਆਂ ਹੋਰ ਵਧਣਗੀਆਂ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਇਹਦਾ ਤੋੜ ਲੱਭਣ, ਨਾ ਕਿ ਇਹ ਜੋੜ ਤੋੜ ਕਰਨਾ, ਜਿਹੜਾ ਸਿਆਸੀ ਜੋੜ ਤੋੜ ਹੈ ਇਹ ਨਹੀਂ, ਇਹਦਾ ਤੋੜ ਲੱਭਣਾ ਪਵੇਗਾ। ਜੀ ਜੇ ਉਹਦੇ ਪ੍ਰਤੀ ਸੂਝਵਾਨ ਹੋਣਗੇ ਤਾਂ ਹੀ ਇਹ ਕਰਨਗੇ। ਅਗਲੀ ਆਪਾਂ ਜੇ ਗੱਲ ਕਰੀਏ ਵੀ ਅੱਤਵਾਦ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਨੇ ਸਾਰੇ ਦੋਸ਼ ਨਕਾਰੇ। ਇੱਥੇ ਇਹ ਖਬਰਾਂ ਵੀ ਨਾਲ ਪ੍ਰਾਪਤ ਹੋ ਰਹੀਆਂ ਵੀ ਇਹ ਤਾਂ ਉੱਥੇ ਪਲੰਬਿੰਗ ਦਾ ਕੰਮ ਕਰਦੇ ਆ ਕੈਨੇਡਾ ਦੇ ਵਿੱਚ। ਜੀ ਇਹ ਹਾਂਜੀ, ਇਹ ਬਹੁਤ ਹੈਰਾਨ ਨੇ ਕਿ ਮੇਰਾ ਨਾਂ ਆ ਗਿਆ ਔਰ ਇਹਨਾਂ ਦਾ ਪਰਿਵਾਰ ਵੀ ਸਖਤੇ 'ਚ ਆ। ਇਸ ਤਰ੍ਹਾਂ ਹੋਇਆ ਕਿ 2 ਇੱਥੇ ਸ਼ੱਕੀ ਬੰਦੇ ਫੜੇ ਸਨ ਜਿਨ੍ਹਾਂ ਨੂੰ ਇਹਨਾਂ ਨੇ ਅੱਤਵਾਦੀ ਗਰਦਾਨਿਆ, ਇੱਕ ਨਵਾਂ ਸ਼ਹਿਰ ਦੇ ਇਲਾਕੇ 'ਚੋਂ, ਇੱਕ ਲੁਧਿਆਣੇ ਦੇ ਇਲਾਕੇ 'ਚੋਂ। ਲੁਧਿਆਣੇ ਵਾਲਾ ਮਨਦੀਪ ਸਿੰਘ ਤੇ ਸ਼ਾਇਦ ਉਹ ਵੀ ਕੈਨੇਡਾ ਦਾ ਹੀ PR ਸੀਗਾ, ਔਰ ਉਹਨਾਂ ਦੇ ਲਿੰਕ ਜੋੜੇ ਇਹਨਾਂ ਨੇ ਕਿ ਜਿਹੜਾ ਇਹ ਹੈ ਹਰਦੀਪ ਸਿੰਘ ਨਿੱਜਰ, ਇਹ ਭਰਤੀ ਕਰਦਾ ਜੀ ਅੱਤਵਾਦੀ ਦਸਤੇ ਲਈ, ਔਰ ਬ੍ਰਿਟਿਸ਼ ਕੋਲੰਬੀਆ ਦੇ ਲਾਗੇ ਇੱਕ ਕੈਂਪ ਵੀ ਦੱਸ ਦਿੱਤਾ ਕਿ ਉਹ ਉੱਥੇ ਇੱਕ ਸਿਖਲਾਈ ਕੈਂਪ ਚੱਲਦਾ ਅੱਤਵਾਦੀਆਂ ਦਾ। ਹੁਣ ਕਮਾਲ ਦੀ ਗੱਲ ਹੈ, ਇੱਕ ਬੰਦਾ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਫੜਿਆ ਵਾ ਉਹ ਇਸ ਬਿਨਾਂ ਤੇ ਫੜਿਆ ਜੀ ਉਹ ਫੇਸਬੁੱਕ ਤੇ ਮੁੰਡੇ ਜੋੜਦਾ ਸੀ। ਕਮਾਲ ਦੀ ਗੱਲ ਆ ਕਿ ਫੇਸਬੁੱਕ ਤੱਕ ਇਹ ਪਹੁੰਚ ਗਏ, ਪਰ ਹਾਲੇ ਤੱਕ ਉਸ ਬੰਦੇ ਤੱਕ ਨਹੀਂ ਪਹੁੰਚੇ ਜਿਹਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਸੀ, ਉਹਦੇ ਤੋਂ ਦੂਰ ਆ, ਪਰ ਫੇਸਬੁੱਕ ਤੱਕ ਪਹੁੰਚ ਗਏ ਕਿ ਕਿਹੜਾ ਕਿੱਥੇ ਕੀ ਕਰਦਾ ਹੈ। ਦੂਜੇ ਨੰਬਰ ਤੇ ਜੋ ਇਹ ਕਹਿੰਦੇ ਆ, ਸਾਡੇ ਇੱਥੇ ਪੰਜਾਬੀ ਆ ਜਿਹੜੇ ਉਹ ਅੱਖਾਂ ਮੀਟ ਕੇ ਯਕੀਨ ਕਰ ਲੈਂਦੇ ਕਿ ਸ਼ਾਇਦ ਕੋਈ ਪੰਜਾਬ ਡਾਊਨ ਹੀ ਆਇਆ ਸੀ ਜਿਹੜਾ ਧੱਕੇ ਚੜ ਗਿਆ, ਪਰ ਜੇ ਥੋੜੀ ਜਿਹੀ ਫੁੱਲਾਫਾਲੀ ਕਰੀਏ ਤੇ ਗੱਲ ਕਹਾਣੀ ਹੈ ਜਿਹੜੀ ਹਜ਼ਮ ਨਹੀਂ ਹੁੰਦੀ। ਹੁਣ ਜਿਸ ਬ੍ਰਿਟਿਸ਼ ਕੋਲੰਬੀਆ ਦੇ ਸਿਖਲਾਈ ਕੈਂਪ ਬਾਰੇ ਇਹਨਾਂ ਨੇ ਭਰਮ ਫੈਲਾਇਆ, ਉਹ ਸਵਾਲ ਆਪਣੇ ਆਪ 'ਚ ਖੜਾ ਕਰਦਾ ਕਿ ਜੇ ਤੁਹਾਡੀਆਂ ਏਜੰਸੀਆਂ ਜਿਹੜੀਆਂ ਕਹਿ ਲਈਏ ਕਿ ਦੇਸ਼ ਦੇ ਬਾਹਰੀ ਕੰਮ ਹੈ, ਜਿਹੜੇ ਉਹ ਬਾਹਰੀ ਜਿਹੜੇ ਹਮਲਾਵਰ ਸਾਡੇ ਤੇ ਜਿਹੜੇ ਸਾਡੇ ਦੁਸ਼ਮਣ ਜਮਾਤ 'ਚ ਆ, ਉਹਨਾਂ ਤੇ ਘੱਟ ਧਿਆਨ ਰੱਖਦੀਆਂ, ਇੱਥੋਂ ਵਾਲੀ ਘੱਟ ਗਿਣਤੀ ਤੇ ਧਿਆਨ ਜ਼ਿਆਦਾ ਰੱਖਦੀਆਂ, ਉਹ ਏਜੰਸੀਆਂ
ਜੇਕਰ ਉਹ ਕੈਨੇਡਾ ਤੱਕ ਜਾ ਕੇ ਝਾਕ ਸਕਦੀਆਂ ਤੇ ਕੀ ਗੱਲ ਕੈਨੇਡਾ ਵਾਲੀਆਂ ਏਜੰਸੀਆਂ ਜਿਹੜੀਆਂ ਉਹ ਤੁਹਾਡੇ ਤੋਂ ਗਈਆਂ ਗੁਜ਼ਰੀਆਂ? ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਬਾਹਰੋਂ ਆ ਕੇ ਲੋਕ ਸਾਡੇ ਮੁਲਕ 'ਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅੰਜਾਮ ਦੇ ਰਹੇ ਆ। ਤੀਜੀ ਗੱਲ, ਹੁਣ ਸਵਾਲ ਇਹ ਉੱਠਦਾ ਆ ਕਿ ਜਿਹੜਾ ਇਹ ਵਾਰ-ਵਾਰ ਲਿੰਕ ਕਰਦੇ ਆ, ਕੈਨੇਡਾ ਨਾਲ ਕਰਦੇ ਆ, UK ਨਾਲ ਕਰਦੇ ਆ, ਉਹ ਕਿਤੇ ਵੀ ਹਕੀਕਤ 'ਚ ਠਹਿਰਦਾ ਨਹੀਂ। ਹੁਣ ਉਦਾਹਰਨਾਂ ਮੈਂ ਤੁਹਾਨੂੰ ਇੱਕ ਦੋ ਦਿਨਾਂ, ਇਹਨਾਂ ਨੇ UK ਦਾ ਰੌਲਾ ਪਾਇਆ ਸੀ, ਉੱਥੇ ਜੀ ਇਹ ਸਭ ਕੁਛ ਚੱਲਦਾ ਹੈ, ਇਹ ਉੱਥੇ ਗੁਰਦੁਆਰਿਆਂ 'ਚ ਬੰਬ ਬਣਾਏ ਜਾਂਦੇ ਆ, ਆਖੇ ਜੀ ਸਾਡਾ ਪ੍ਰਧਾਨ ਮੰਤਰੀ ਡੋਜ਼ੀਅਰ ਦੇ ਕੇ ਆਇਆ। ਉਹਨਾਂ ਨੇ ਸੰਸਦ ਦੇ ਵਿੱਚ ਖੜ ਕੇ ਇਹਨਾਂ ਦੇ ਝੂਠ ਦਾ ਪਰਦਾਫਾਸ਼ ਕੀਤਾ। ਉਹਨਾਂ ਨੇ ਕਿਹਾ ਕੋਈ ਡੋਜ਼ੀਅਰ ਨਹੀਂ ਦਿੱਤਾ ਸਾਨੂੰ, ਔਰ ਨਾ ਹੀ ਸਾਡੇ ਮੁਲਕ 'ਚ ਇਹੋ ਜਿਹੀ ਕੋਈ ਗਤੀਵਿਧੀ ਚੱਲਦੀ ਹੈ। ਇਹ ਜਿਹੜਾ ਸਾਰਾ ਇਹਨਾਂ ਦਾ ਦਾਅਵਾ ਸੀ ਉਹ ਪੁੱਠਾ ਪੈ ਗਿਆ। ਫੇਰ ਵਾਰੀ ਆਈ, ਇਹਨਾਂ ਨੇ ਕਹਿ ਦਿੱਤਾ ਜੀ ਸਿੱਖ ਜਥੇਬੰਦੀਆਂ ਜਿਹੜੀਆਂ IS ਦੇ ਨਾਲ ਮਿਲ ਗਈਆਂ। ਤੀਜੇ ਦਿਨ ਜਰਮਨ ਦੇ ਵਿੱਚ ਇੱਕ ਗੁਰਦੁਆਰੇ ਤੇ ਹਮਲਾ ਹੋ ਗਿਆ। ਜਰਮਨ ਪੁਲਿਸ ਨੇ ਉਹ ਸਾਫ਼ ਕਰ ਦਿੱਤਾ ਕਿ ਇਹਦੇ ਵਿੱਚ ਜਿਹੜੇ ਜੁੜੇ ਸ਼ਖਸ ਸੀਗੇ ਦੋ, ਉਹ IS ਤੋਂ ਪ੍ਰਭਾਵਿਤ ਸਨ ਜੀ। ਤਾਂ ਇਹ ਸਵਾਲ ਖੜਾ ਹੋ ਗਿਆ ਕਿ ਕੀ ਹੁਣ IS ਦੇ ਨਾਲ ਰਲ ਕੇ ਜਿਹੜੇ ਸਿੱਖ ਜਥੇਬੰਦੀਆਂ ਸੀ ਉਹ ਆਪਣੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣ ਲੱਗ ਪਈਆਂ। ਫਿਰ ਇਹਨਾਂ ਦੀ ਕਹਾਣੀ ਹੈ ਜਿਹੜੀ ਉਹ ਫਿਰ ਉੱਡ ਗਈ। ਹੁਣ ਆਹ ਤੀਜਾ ਕੈਨੇਡਾ ਵਾਲਾ ਹੈ। ਕੈਨੇਡਾ ਵਾਲਾ ਮਸਲਾ ਇਸ ਕਰਕੇ ਸ਼ੱਕੀ ਜਾਪਦਾ ਹੈ ਕਿ ਜਿਵੇਂ ਹੀ ਜਸਟਿਨ ਟਰੂਡੋ ਨੇ ਸਿੱਖਾਂ ਦੀ ਖੁਸ਼ਨੁਦੀ ਕੀਤੀ, ਸਿੱਖਾਂ ਦੀ ਪ੍ਰਸ਼ੰਸਾ ਕੀਤੀ, ਔਰ ਖਾਸ ਤੌਰ ਤੇ ਇੱਕ ਇਤਿਹਾਸਕ ਫੈਸਲਾ ਲਿਆ ਕਿ ਗਦਰੀ ਬਾਬਿਆਂ ਦਾ ਜੋ ਘਟਨਾਕ੍ਰਮ ਸੀ ਉਹਦੇ ਸੰਦਰਭ ਦੇ ਵਿੱਚ ਮਾਫੀ ਮੰਗੀ ਉਹਦੀ ਸਰਕਾਰ ਨੇ, ਇੱਕ ਬਹੁਤ ਮਾਣ ਸਨਮਾਨ ਸੀ ਸਿੱਖਾਂ ਲਈ। ਜਦੋਂ ਹੀ ਇਹ ਚੀਜ਼ਾਂ ਵਾਪਰੀਆਂ, ਨਾਲ ਦੀ ਨਾਲ ਹੀ ਕੈਨੇਡਾ ਦਾ ਲਿੰਕ ਨਿਕਲਿਆ। ਸੋ ਇਹ ਕਿਤੇ ਨਾ ਕਿਤੇ ਕਹਾਣੀਆਂ ਜਿਹੜੀਆਂ ਉਹ ਸ਼ੱਕ ਪੈਦਾ ਕਰਦੀਆਂ। ਹਰਦੀਪ ਸਿੰਘ ਨਿੱਜਰ ਹੋਰਾਂ ਨੇ ਕਿਹਾ ਕਿ ਮੇਰੇ ਕੋਲ ਇਸ ਤਰ੍ਹਾਂ ਦਾ ਵੱਖਵਾਦੀ ਰਾਜਨੀਤੀ ਲਈ ਕੁਝ ਸਮਾਂ ਨਹੀਂ ਹੈ, ਮੈਂ ਤੇ ਆਪਣਾ ਕੰਮਕਾਰ ਕਰਦਾ, ਮੈਂ ਆਪਣਾ ਪਰਿਵਾਰ ਪਾਲਦਾ, ਮੈਂ ਆਪਣੀ ਜ਼ਿੰਦਗੀ ਜਿਉਣਾ, ਮੇਰੇ ਕੋਲ ਇਹਨਾਂ ਚੀਜ਼ਾਂ ਲਈ ਸਮਾਂ ਨਹੀਂ ਹੈ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ, ਔਰ ਨਾਲ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰ ਕੇ ਕਿਹਾ ਕਿ ਮੈਂ ਆਪਦੀ ਵਕੀਲਾਂ ਦਾ ਜੋ ਪੈਨਲ ਹੈ, ਟੀਮ ਹੈ, ਮੈਂ ਉਹਦੇ ਨਾਲ ਸਲਾਹ ਕਰਦਾ ਪਿਆ ਕਿ ਮੈਂ ਕੀ ਕਹਿਣਾ, ਮੈਂ ਕੀ ਜਵਾਬ ਦੇਣਾ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ। ਇਹਨਾਂ ਨੇ ਤਾਂ ਜਦੋਂ ਬੇਅਦਬੀ ਦੇ ਮਾਮਲੇ 'ਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੋ ਭਰਾ ਫੜੇ ਸਨ, ਇਹਨਾਂ ਨੇ ਤਾਂ ਇੱਕ ਆਸਟ੍ਰੇਲੀਆ ਵਾਲੇ ਨੂੰ ਖੂੰਖਾਰ ਬਣਾ ਦਿੱਤਾ ਸੀ, ਜਿਹੜਾ ਕਿ ਆਮ ਮੁੱਖ ਧਾਰਾ ਦਾ ਬੰਦਾ, ਜਿਹੜਾ ਆਮ ਨੌਜਵਾਨ, ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ, ਉਹਨੂੰ ਇਹਨਾਂ ਨੇ ਬਹੁਤ ਵੱਡਾ ਅੱਤਵਾਦੀ ਬਣਾਤਾ ਸੀ। ਇੱਕ ਦੁਬਈ 'ਚ ਸੀ, ਉਹ ਵੀ ਕਿਰਤੀ ਕਾਮਾ ਸੀਗਾ ਪੰਜਾਬੀ, ਉਹਨੂੰ ਵੀ ਬਣਾਤਾ ਜੀ, ਉਹ ਐ ਕਰਦਾ, ਉਹ ਕਰਦਾ। ਸੋ ਇਹ ਕਹਾਣੀਆਂ ਜਿਹੜੀਆਂ ਕਿਤੇ ਨਾ ਕਿਤੇ ਸ਼ੱਕੀ ਸਾਬਤ ਹੁੰਦੀਆਂ ਕਿ ਇਸ ਤਰੀਕੇ ਨਾਲ ਤੁਸੀਂ ਫੇਸਬੁੱਕ ਤੇ ਜਾ ਕੇ ਬੰਦੇ ਫੜ ਲੈਂਦੇ ਹੋ, ਪਰ ਜਿਹੜੇ ਬੰਦਿਆਂ ਨੇ ਇੱਥੇ ਲਾਂਬੂ ਲਾਏ ਆ ਉਹ ਤੁਹਾਨੂੰ ਦੀਦੇ ਨਹੀਂ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਆ ਜੀ, ਧੱਕੇ ਦੇ ਨਾਲ ਇੱਦਾਂ ਹੀ ਕਰਨ ਲੱਗੇ ਹੋਏ ਆ। ਤੇ ਅੱਗੇ ਜੇ ਆਪਾਂ ਇਸ ਦੇ ਨਾਲ ਹੀ ਜੁੜੀ ਹੋਈ ਗੱਲ ਕਰਦੀ ਹੈ ਵੀ ਮਿਸ਼ਨ ਸ਼ਹਿਰ ਦੇ ਜਿਹੜੇ ਮੇਅਰ ਰੈਂਡੀ ਹਿਊਜ਼, ਉਹਨਾਂ ਨੇ ਆਖਿਆ ਵੀ ਜੇ ਮੇਰੇ ਸ਼ਹਿਰ ਦੇ ਵਿੱਚ ਖਾੜਕੂ ਕੈਂਪ ਚੱਲਦਾ ਹੁੰਦਾ ਤਾਂ ਮੇਰੀ ਸ਼ਹਿਰ ਦੀ ਪੁਲਿਸ ਨੂੰ ਪਤਾ ਨਹੀਂ ਸੀ ਲੱਗਣਾ। ਤੇ ਨਾਲ ਉਹਨਾਂ ਨੇ ਸਿੱਖਾਂ ਦੀ ਇਸ ਦੇ ਵਿੱਚ ਸ਼ਲਾਘਾ ਵੀ ਕੀਤੀ ਆ। ਉਹਨਾਂ ਨੇ ਇਹ ਵੀ ਆਖਿਆ ਵੀ ਜੇ ਇੱਦਾਂ ਦੀ ਟ੍ਰੇਨਿੰਗ AK-47 ਨਾਲ ਚੱਲਦੀ ਹੁੰਦੀ ਤਾਂ ਲੋਕਾਂ ਨੇ ਵੀ ਦੱਸਣਾ ਸੀ ਤੇ ਸਾਡੀ ਪੁਲਿਸ ਨੂੰ ਵੀ ਪਤਾ ਹੋਣਾ ਸੀ। ਸੋ ਉਹਨਾਂ ਨੇ ਸਿਰੇ ਤੋਂ ਖਾਰਜ ਕੀਤੀ ਆ ਉਹ ਰਿਪੋਰਟ ਜਿਹੜੇ ਕੱਲ ਟਾਈਮਜ਼ ਆਫ ਇੰਡੀਆ ਦੇ ਵਿੱਚ ਆਈ ਸੀ ਵੀ ਉੱਥੇ ਪ੍ਰੋ ਖਾਲਿਸਤਾਨੀ ਕੈਂਪ ਜਿਹੜੇ ਲੱਗ ਰਹੇ ਨੇ। ਤੇ ਬ੍ਰਿਟਿਸ਼ ਕੋਲੰਬੀਆ ਵਾਲੇ ਕੈਂਪ ਦੀ ਜਿਹੜੀ ਹਕੀਕਤ ਹੈ ਨਾ, ਉਹ ਇੱਕ ਇਸ ਨੁਕਤੇ ਤੋਂ ਵੀ ਸਾਹਮਣੇ ਆ ਰਹੀ ਹੈ ਕਿ ਉੱਥੇ ਜਿਹੜਾ ਵਾ ਉਹ ਜਿਹਨੂੰ ਆਪਾਂ ਸ਼ੂਟਿੰਗ ਰੇਂਜ ਕਹਿ ਦਿੰਦੇ ਆ, ਕਿ ਉਹ ਸ਼ੂਟਿੰਗ ਰੇਂਜ ਜ਼ਰੂਰ ਹੈ ਜਿਹਦੇ ਵਿੱਚ ਸਾਰੇ ਹੀ ਜਾਂਦੇ ਆ, ਸਿੱਖ ਵੀ ਜਾਂਦੇ ਹੋਣਗੇ, ਹਿੰਦੂ ਵੀ ਜਾਂਦੇ ਹੋਣਗੇ। ਜੇ ਉਹਨੂੰ ਕੈਂਪ ਬਣਾ ਕੇ ਪੇਸ਼ ਕਰਦੇ ਆ ਤੇ ਉਹਦੇ ਜਿੱਥੇ ਫਿਰ ਗੋਰੇ ਜਾਂਦੇ ਹੋਣਗੇ, ਕੱਲ ਨੂੰ ਕਹਿਣਗੇ ਕਿ ਉੱਥੇ ਜਾ ਕੇ ਜਿਹੜੇ ਅੱਤਵਾਦੀ ਸਿੱਖ ਅੱਤਵਾਦੀ ਉਹਨਾਂ ਨੇ ਗੋਰੇ ਵੀ ਭਰਤੀ ਕਰ ਲਿਆ ਨਾ ਕਰ ਲਏ ਜੀ। ਜੀ ਜੀ ਬਿਲਕੁਲ। ਤੇ ਅੱਗੇ ਵਧੀਏ ਮਿੰਟੂ ਜੀ, ਵੀ ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ਚੋਰਾਂ ਲਈ ਸਨ, ਲੱਖਾਂ ਦਾ ਮਾਲ ਲੈ ਨਿਕਲੇ। ਇਹ ਸਾਡੇ ਸਾਬਕਾ ਮੰਤਰੀ ਸਨ ਜੀ, ਜਿਹੜੇ ਉਸ ਵੇਲੇ ਘਰ ਨਹੀਂ ਸਨ ਤੇ ਉੱਥੇ ਉਹਨਾਂ ਦੇ ਜਿਹੜੇ ਗਨਮੈਨ ਸੀ ਉਹ ਖਾ ਪੀ ਕੇ ਕਿਸੇ ਦੂਸਰੇ ਕੋਨੇ 'ਚ ਲਟਕੇ ਹੋਏ ਸੀ। ਚੋਰਾਂ ਨੇ ਫਿਰ ਝਟਕੇ ਦੇ ਦਿੱਤੇ। ਉਹ ਕਹਿੰਦੇ ਜਹਾਂ ਤੁਮ ਲਟਕੇ ਵਹਾਂ ਹਮ ਲਟਕੇ, ਫਿਰ ਝਟਕੇ ਉਹਨਾਂ ਨੇ ਚੰਗਾ ਝਟਕਾ ਦਿੰਦੇ ਹੋਇਆ ਮਾਲ ਜਿਹੜਾ ਸੀ ਲੱਖਾਂ ਦਾ ਨਗਦੀ ਔਰ ਗਹਿਣੇ, ਜੋ ਗਹਿਣਾ ਕੱਟਾ ਸੀ, ਉਹ ਸਾਰਾ ਹੀ ਹੁੰਜ ਲਿਆ, ਹੁੰਜ ਕੇ ਨਿਕਲ ਗਏ। ਇਹ ਮੰਤਰੀ ਸਨ ਜਿਹੜੇ ਪੰਜਾਬ ਦੇ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ,
ਬਿਰਵੀ ਪਿੰਡ ਉੱਥੇ ਹੈ ਜੀ ਜਿੱਥੇ ਉਹ ਸ਼ਬੀਲ ਵਾਲਾ ਕਾਂਡ ਵਾਪਰਿਆ ਸੀ, ਉੱਥੇ ਨੇੜੇ ਹੀ ਹੈ, ਲੁਧਿਆਣੇ ਤੋਂ ਨੇ। ਔਰ ਇਹਨਾਂ ਦੇ ਫਾਰਮ ਹਾਊਸ ਤੇ ਜਿਹੜੀ ਹੈ ਚੋਰੀ ਹੋਈ ਹੈ। ਹੁਣ ਇੱਥੇ ਸਵਾਲ ਜਿਹੜਾ ਉਹ ਗਨਮੈਨਾਂ ਤੇ ਜੋ ਇਹਨਾਂ ਦੇ ਸਿਕਿਉਰਿਟੀ ਵਾਲੇ ਆ ਉਹਨਾਂ ਤੇ ਉੱਠਦਾ ਆ ਕਿ ਵੇਖੋ ਜੀ ਉਹ ਤੇ ਇਹਨਾਂ ਦੇ ਜਿੰਮੇ ਘਰ ਛੱਡ ਕੇ ਗਏ ਸਨ, ਪਰ ਉਹਨਾਂ ਨੇ ਜਿਹੜਾ ਘਰ ਦਾ ਜਿੰਮਾ ਸੀ ਉਹ ਦੂਜਿਆਂ ਨੂੰ ਸੌਂਪ ਦਿੱਤਾ ਕਿ ਭਾਈ ਤੁਹਾਡੇ ਜਿੰਮੇ ਘਰ ਜਿਵੇਂ ਮਰਜ਼ੀ ਕਰੋ। ਇੱਕ ਚੀਜ਼ ਇੱਥੇ ਹੋਰ ਆਉਂਦੀ ਹੈ ਕਿ ਉਹ ਚੀਜ਼ ਆਪਾਂ ਇਹਨੂੰ ਅਮਨ ਕਾਨੂੰਨ ਦੀ ਵਿਵਸਥਾ ਤੋਂ ਲੈ ਸਕਦੇ ਹਾਂ ਕਿ ਦੇਖੋ ਮੰਤਰੀ ਦਾ ਘਰ ਆਪ ਸੁਰੱਖਿਅਤ ਨਹੀਂ। ਇੱਥੇ ਇੱਕ ਵਾਕਿਆ ਕੁਛ ਦਿਨ ਪਹਿਲਾਂ ਦਾ ਯਾਦ ਆਉਂਦਾ, ਬਿਹਾਰ ਦੀ ਇੱਕ ਵਿਧਾਇਕਾ ਸੀਗੀ, ਉਹ ਵਿਧਾਇਕਾ ਬੀਬੀ ਦਾ ਜਿਹੜਾ ਵਾਹਨ ਖੜਾ ਸੀਗਾ ਥੱਲੇ ਫਲੈਟ ਤੇ, ਉਹ ਰਾਤ ਨੂੰ ਕਿਸੇ ਨੇ ਚੁੱਕ ਲਿਆ। ਤੜਕੇ ਬੀਬੀ ਨੇ ਕੈਮਰੇ ਵਾਲੇ ਸੱਦ ਲਏ ਤੇ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਸ਼ਾਮ ਤੱਕ ਜੇ ਮੇਰੀ ਗੱਡੀ ਨਾ ਲੱਭੀ ਤੇ ਅਸੀਂ 3-4 ਹੋਰ ਚੁੱਕ ਲਿਆਉਣੀਆਂ। ਉਹ ਇਸ ਤਰ੍ਹਾਂ ਬੋਲੀ ਕਿ ਧਮਕੀ ਵਾਲੇ ਅੰਦਾਜ਼ 'ਚ ਕਹਿੰਦੀ ਅਸੀਂ 3-4 ਹੋਰ ਲੈ ਆਵਾਂਗੇ। ਉਹ ਕੈਮਰਿਆਂ ਦੇ ਸਾਹਮਣੇ ਲੱਗ ਪਈ। ਤਾਂ ਇਹ ਬੜਾ ਇੱਕ ਵੱਡਾ ਪ੍ਰਸ਼ਨ ਆ ਕਿ ਜੇ ਮੰਤਰੀ ਸੁਰੱਖਿਅਤ ਨਹੀਂ ਤੇ ਫਿਰ ਇੱਥੇ ਜਿਹੜੇ ਵਿਚਾਰੇ ਸੜਕਾਂ ਤੇ ਸੌਂਦੇ ਆ ਜਾਂ ਜਿਨ੍ਹਾਂ ਦੇ ਘਰਾਂ ਨੂੰ ਕੰਧ ਹੀ ਨਹੀਂ, ਦਰਵਾਜ਼ਾ ਹੀ ਨਹੀਂ, ਉਹ ਕਿਸ ਮਾਹੌਲ ਦੇ ਵਿੱਚ ਰਹਿ ਰਹੇ ਹੋਣਗੇ, ਜਾਂ ਜਿਨ੍ਹਾਂ ਦੀ ਕੋਈ ਪਹੁੰਚ ਨਹੀਂ ਹੈ, ਸਧਾਰਨ ਲੋਕ ਆ, ਉਹ ਕਿਸ ਮਾਹੌਲ ਦੇ ਵਿੱਚ ਵਿਚਰਦੇ ਹੋਣੇ ਆ। ਦੂਜੀ ਗੱਲ ਜਿਹੜੀ ਆ ਉਹ ਇਹ ਹੈ ਕਿ ਲੱਗਦਾ ਕਿ ਚੋਰਾਂ ਦਾ ਕੁਝ ਬੌਧਿਕ ਵਿਕਾਸ ਹੋ ਗਿਆ ਪੰਜਾਬ ਦਾ, ਬੇਸ਼ੱਕ ਨਹੀਂ, ਪਰ ਪੰਜਾਬ ਦੇ ਚੋਰਾਂ ਦੀ ਬੌਧਿਕਤਾ ਨੇ ਥੋੜਾ ਜਿਹਾ ਹੁਣ ਉਡਾਨ ਭਰਨਾ ਸ਼ੁਰੂ ਕਰ ਦਿੱਤਾ। ਥੋੜੀ ਜਿਹੀਆਂ ਉਚਾਈਆਂ ਨੂੰ ਚਲੇ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਨਤਾ ਦੇ ਪੱਲੇ ਕੱਖ ਨਹੀਂ, ਸਿੱਧਾ ਲੋੜ ਹੀ ਨਹੀਂ ਬ੍ਰਾਂਚਾਂ ਤੇ ਜਾਣ ਦੀ, ਸਿੱਧਾ ਗੋਦਾਮਾਂ 'ਚ ਹੀ ਹੱਥ ਮਾਰੋ ਜਿੱਥੇ ਸਾਰਾ ਕੁਝ ਪਿਆ। ਜੀ ਜੀ ਬਿਲਕੁਲ। ਤੇ ਚੋਰਾਂ ਨੂੰ ਪੈ ਗਏ ਜੀ ਮੋਹਰ, ਫਿਰ ਕਹਿ ਸਕਦੇ ਆਪਾਂ। ਜੀ ਜੀ ਅੱਗੇ ਵਧਦੇ ਵੀ ਫਿਰੋਜ਼ਪੁਰ ਅੰਮ੍ਰਿਤਸਰ ਰੇਲਵੇ ਲਾਈਨ ਬਣਨ ਦੇ ਵਿੱਚ ਪੰਜਾਬ ਸਰਕਾਰ ਹੀ ਡਾ ਰਹੀ ਹੈ ਅੜਿੱਕਾ। ਇਹ ਰੇਲਵੇ ਲਾਈਨ ਬਣ ਜਾਵੇ ਤੇ ਜਿਹੜਾ ਕਹਿ ਲਈਏ ਬੇਟ ਏਰੀਆ ਜਾਂ ਮਾਲਵਾ ਏਰੀਆ ਔਰ ਮਾਝਾ ਏਰੀਆ, ਇਹ ਏਰੀਏ ਜੁੜ ਜਾਣਗੇ। ਬਹੁਤ ਵੱਡੀ ਦੂਰੀ ਪੈ ਜਾਂਦੀ ਹੈ ਜਦੋਂ ਹਰੀਕਾ ਹੈਡ ਆਪਾਂ ਮੁੜਦੇ ਹਾਂ, ਮਖੂ ਜੀਰਾ ਇੱਧਰ ਦੀ ਫਿਰੋਜ਼ਪੁਰ ਆਉਂਦੇ ਆ ਤੇ ਟਾਈਮ ਔਰ ਦੂਰੀ ਦੋਨੇ ਹੀ ਵੱਧ ਜਾਂਦੇ ਆ। ਜੇ ਉੱਥੋਂ ਸਿੱਧਾ ਹਰੀਕੇ ਹੈਡ ਤੋਂ ਜਿਹੜਾ ਜਿੱਦਾਂ ਪੱਟੀ ਵਿੱਚ ਦੀ ਇਹ ਕੋਈ ਲਾਈਨ ਵਿਛ ਜਾਵੇ ਤਾਂ ਉਹ ਦੂਰੀ ਮਾਤਰ ਕੁਝ ਮਿੰਟਾਂ ਦੀ ਰਹਿ ਜਾਏਗੀ। ਔਰ ਖਾਸ ਤੌਰ ਤੇ ਜਿਹੜੇ ਉੱਥੇ ਦਰਿਆ ਦੇ ਕੰਢੇ ਤੇ ਲੋਕ ਰਹਿੰਦੇ ਆ ਉਹਨਾਂ ਦੀ ਜੂਨ ਸੁਧਰ ਜਾਏਗੀ, ਕਿਉਂਕਿ ਉਹ ਵਿਚਾਰੇ ਆਰ ਪਾਰ ਹੁੰਦੇ ਆ ਤਾਂ ਬੇੜੀਆਂ ਦੇ ਜ਼ਰੀਏ ਉਹ ਆਪਣਾ ਸਫ਼ਰ ਤੈਅ ਕਰਦੇ, ਪੈਂਡਾ ਤੈਅ ਕਰਦੇ ਆ। ਜੇ ਇੱਧਰ ਦੀ ਆਉਂਦੇ ਆ ਫਿਰੋਜ਼ਪੁਰ ਵਿੱਚ ਦੀ ਮਖੂ ਚੀਰਾ, ਬਹੁਤ ਲੰਮਾ ਸਫ਼ਰ ਪੈਂਦਾ, ਉਹਦੇ 'ਚ ਪੈਸੇ ਦੀ ਵੀ ਬਰਬਾਦੀ ਹੈ, ਸਮੇਂ ਦੀ ਵੀ ਬਰਬਾਦੀ ਹੈ। ਇਹਨਾਂ ਮੁਸ਼ਕਿਲਾਂ ਨੂੰ ਧਿਆਨ ਹਿੱਤ ਰੱਖ ਕੇ ਇਹ ਯੋਜਨਾ ਉਲੀਕੀ ਗਈ ਸੀ, ਕਿਉਂਕਿ ਇਹਦੇ 'ਚ ਇੱਕ ਹੋਰ ਫਾਇਦਾ ਸੀ ਕਿ ਇੱਕ ਤੇ ਕਾਂਡਲੇ ਦੇ ਨਾਲ ਰਾਬਤਾ ਹੋ ਜਾਣਾ ਸੀ ਫਿਰੋਜ਼ਪੁਰ ਦਾ ਜਾਂ ਜਿਹੜਾ ਮਾਝਾ ਏਰੀਆ ਕੁਛ ਇਹਦਾ। ਦੂਜੀ ਗੱਲ ਕਿ ਇਹ ਡਿਫੈਂਸ ਲਾਈਨ ਬਣ ਜਾਣੀ ਸੀ। ਫਿਰੋਜ਼ਪੁਰ ਆ ਜਿਹੜਾ ਬਿਲਕੁਲ ਸਰਹੱਦ ਤੇ ਪੰਜਾਬ ਦਾ ਆਖਰੀ ਸ਼ਹਿਰ ਹੈ, ਬਾਰਡਰ ਤੇ, ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਸ ਏਰੀਏ ਦੀ ਡਿਫੈਂਸ ਲਾਈਨ ਬਣ ਸਕਦੀ ਸੀ। ਕਈ ਫਾਇਦੇ ਸੀ ਇਹਦੇ ਵਿੱਚ, ਹਜ਼ਾਰਾਂ ਲੋਕਾਂ ਦਾ ਜਿਹੜਾ ਇਹ ਸਫ਼ਰ ਸੁਖਾਲਾ ਹੋ ਸਕਦਾ ਸੀ। ਇਹਨੂੰ ਮਨਜ਼ੂਰੀ ਵੀ ਮਿਲ ਗਈ, ਸਭ ਕੁਛ ਹੋ ਗਿਆ, ਪਰ ਕਈ ਸਾਲਾਂ ਤੋਂ ਇਹ ਜਿਹੜਾ ਮਸਲਾ ਹੈ ਲਟਕਦਾ ਆ। ਲੋਕ ਸਭਾ 'ਚ ਵੀ ਉੱਠਿਆ ਕਈ ਵਾਰੀ, ਕੋਈ 2 ਇੱਧਰ ਦੀਆਂ ਮਾਰ ਜਾਂਦਾ, ਕੋਈ 2 ਉੱਧਰ ਦੀਆਂ, ਕੋਈ ਠੋਸ ਜਵਾਬ ਨਹੀਂ ਸੀ ਦਿੰਦੇ। ਪਰ ਹੁਣ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਆਪ ਹੀ ਕਿਹਾ ਹੈ ਕਿ ਭਾਈ ਸਾਡੇ ਵੱਲੋਂ ਕੋਈ ਕੋਰ ਕਸਰ ਨਹੀਂ ਹੈ, ਸਾਡੇ ਵੱਲੋਂ ਤਿਆਰੀਆਂ ਫੁੱਲ ਨੇ, ਪਰ ਤੁਹਾਡੀ ਜਿਹੜੀ ਪੰਜਾਬ ਸਰਕਾਰ ਹੈ ਉਹੀ ਇਸ ਮਾਮਲੇ ਦੇ ਵਿੱਚ ਥੋੜੀ ਢਿੱਲੀ ਪਈ ਨਜ਼ਰ ਆਉਂਦੀ ਹੈ। ਉਹਨਾਂ ਦੇ ਰੇਲਵੇ ਵਾਲਿਆਂ ਦੇ ਜਿਹੜੇ DRM ਹੈ ਉਹਨਾਂ ਨੇ ਸਾਫ਼ ਕੀਤਾ ਕਿ ਭਾਈ ਅਸੀਂ ਤਿਆਰ ਹਾਂ, ਤੁਹਾਡੀ ਸਰਕਾਰ ਸਾਨੂੰ ਜ਼ਮੀਨ ਹੀ ਨਹੀਂ ਦੇ ਰਹੀ ਜਿੱਥੇ ਅਸੀਂ ਰੇਲਵੇ ਪਟੜੀ ਵਿਛਾਉਣੀ। ਇਹ ਹੁਣ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ ਕਿ ਆਮ ਤੌਰ ਤੇ ਇਹਨਾਂ ਦੇ ਲੀਡਰ ਕਹਿੰਦੇ ਆ ਜੀ ਕਿ ਇਹ ਰੇਲ ਪਟੜੀ ਬੜੀ ਅਹਿਮੀਅਤ ਰੱਖਣ ਵਾਲੀ ਹੈ, ਵਿਛਣੀ ਚਾਹੀਦੀ, ਜਲਦੀ ਕੰਮ ਸ਼ੁਰੂ ਹੋਣਾ ਚਾਹੀਦਾ। ਪਰ ਦੂਜੇ ਪਾਸੇ ਅੰਦਰ ਦੀ ਗੱਲ ਹੈ, ਜਿਹੜੇ ਉਹ ਰੇਲਵੇ ਅਧਿਕਾਰੀ ਦੱਸਦੇ ਆ ਕਿ ਇਹ ਜੀ ਜ਼ਮੀਨ ਹੀ ਐਕਵਾਇਰ ਨਹੀਂ ਕਰਕੇ ਦੇ ਰਹੇ। ਹੁਣ ਦੱਸੋ, ਜੇ ਜ਼ਮੀਨ ਹੀ ਐਕਵਾਇਰ ਨਹੀਂ ਕਰਕੇ ਦੇਣਗੇ ਜਿਹੜੀ ਕਿ ਸੂਬੇ ਦੀ ਜ਼ਿੰਮੇਵਾਰੀ ਹੈ, ਜੇ ਉਹ ਜ਼ਮੀਨ ਹੀ ਐਕਵਾਇਰ ਨਹੀਂ ਹੋਣਗੇ ਤੇ ਫਿਰ ਉਹ ਜਿਹੜੀ ਪਟੜੀ ਹੈ ਹੁਣ ਜਲ ਬੱਸਾਂ ਵਾਂਗੂ ਪਾਣੀ ਤੇ ਤਾਂ ਬਣੋ ਰਹੀ, ਉਹ ਤਾਂ ਜ਼ਮੀਨ ਤੇ ਬਣਨੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੈ ਕਿ ਪੰਜਾਬ ਸਰਕਾਰ ਇਹਦੇ ਵਿੱਚ ਸੁਹਿਰਦਤਾ ਦੇ ਨਾਲ ਕੰਮ ਕਿਉਂ ਨਹੀਂ ਕਰਦੀ ਪਈ। ਤਾਂ ਕਾਰਨ ਜੇ ਲੱਭੀਏ ਤਾਂ ਇੱਕ ਕਾਰਨ ਹੈ ਜਿਹੜਾ ਉਹ ਬੜੇ ਵੱਡੇ ਪੱਧਰ ਤੇ ਉੱਭਰ ਕੇ ਆਉਂਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਟਰਾਂਸਪੋਰਟ ਲੌਬੀ ਹੈ ਜਾਂ ਟਰਾਂਸਪੋਰਟ ਮਾਫੀਆ ਕਹਾਂ ਜੇ ਪੰਜਾਬੀ ਸ਼ਬਦਾਂ 'ਚ, ਕਿਤੇ ਨਾ ਕਿਤੇ ਉਹ
ਆਪਣੇ ਹਿੱਤ ਬਚਾ ਕੇ ਚੱਲਦੇ ਆ। ਦੇਖੋ, ਦੋ ਹੀ ਰੂਟ ਨੇ ਜਿਹੜੇ ਪੰਜਾਬ ਦੇ ਵਿੱਚ ਮਲਾਈ ਦੇ ਮਾਮਲੇ 'ਚ ਟੌਪ ਤੇ ਆ। ਇੱਕ ਹੈ ਜਿਹੜਾ ਬਠਿੰਡਾ ਚੰਡੀਗੜ੍ਹ, ਔਰ ਦੂਜਾ ਹੈ ਗੰਗਾ ਨਗਰ ਅੰਮ੍ਰਿਤਸਰ ਵਾਇਆ ਜੋ ਮੈਂ ਦੱਸਿਆ ਤੁਹਾਨੂੰ ਫਰੀਦਕੋਟ ਜ਼ੀਰਾ ਮਖੂ। ਇਹ ਤਾਂ ਇੱਕ ਹੈ ਜਿਹੜਾ ਉਹ ਤੇ ਪੂਰਾ ਜਿਵੇਂ ਕਹਿ ਲਈਏ ਕਿ ਨਜ਼ਾਰੇ ਦੇ ਰਿਹਾ ਵੱਡੇ ਸਰਦਾਰਾਂ ਦੀਆਂ ਵੱਡੀਆਂ ਲਾਰੀਆਂ ਨੂੰ ਜਾਂ ਹੋਰ ਟਰਾਂਸਪੋਰਟ ਆ ਵੱਡੇ, ਇਹਨਾਂ ਦੇ ਸਰਦਾਰਾਂ ਦੀਆਂ ਵੀ ਟਰਾਂਸਪੋਰਟਾਂ, ਨੰਬਰਦਾਰਾਂ ਦੀਆਂ ਵੀ ਟਰਾਂਸਪੋਰਟਾਂ, ਆਂਢੀਆਂ ਦੀਆਂ ਵੀ, ਗਵਾਂਢੀਆਂ ਦੀਆਂ ਵੀ, ਸਾਰੇ ਹੀ ਰਲੇ ਹੋਏ ਆ। ਸੋ ਉਹ ਜਿਹੜਾ ਰੂਟ ਆ ਬਠਿੰਡਾ ਚੰਡੀਗੜ੍ਹ ਰੂਟ, ਉਹਦੇ ਤੇ ਜਿੱਦਾਂ ਕਹਿ ਲਈਏ ਕਿ ਤੂਤੀ ਬੋਲਦੀ ਅੱਜ ਕੱਲ੍ਹ ਨਿੱਜੀ ਟਰਾਂਸਪੋਰਟ ਦੀ। ਇਵੇਂ ਹੀ ਮੇਰੇ ਖਿਆਲ ਦੇ ਨਾਲ ਜਿਹੜਾ ਇਹ ਰੂਟ ਆ ਇਹ ਵੀ ਬੜਾ ਨਿੱਜੀ ਟਰਾਂਸਪੋਰਟਰਾਂ ਦਾ ਮਨ ਭਾਉਂਦਾ ਰੂਟ ਆ। ਤਾਂ ਜੇਕਰ ਉਹ ਰੇਲਵੇ ਲਾਈਨ ਬਣ ਜਾਂਦੀ ਹੈ ਤਾਂ ਬਹੁਤ ਫਰਕ ਪੈ ਜਾਏਗਾ ਕਮਾਈ ਨੂੰ। ਸੋ ਇਸ ਕਰਕੇ ਚਾਹੁੰਦੇ ਆ ਕਿ ਇਹ ਨਾ ਹੀ ਬਣੇ, ਨਾ ਹੀ ਇਸ ਤਰ੍ਹਾਂ ਸਾਡੀ ਕਮਾਈ ਪ੍ਰਭਾਵਿਤ ਹੋਵੇ, ਕਿਉਂਕਿ ਜਿਹੜੀ ਰਾਜਪੁਰਾ ਤੋਂ ਅੱਗੇ ਚੰਡੀਗੜ੍ਹ ਨੂੰ ਰੇਲਵੇ ਲਾਈਨ ਬਣਨੀ ਸੀ, ਉਹਦੇ ਵਿੱਚ ਵੀ ਇਹੀ ਚੀਜ਼ ਸਾਹਮਣੇ ਆ ਰਹੀ ਸੀ, ਜੋ ਕਿ ਡਾਕਟਰ ਧਰਮਵੀਰ ਗਾਂਧੀ ਨੇ ਹੁਣ ਬੜਾ ਜ਼ੋਰ ਲਾ ਕੇ ਮਨਜ਼ੂਰ ਕਰਵਾਈ ਹੈ। ਉਹਦੇ 'ਚ ਵੀ ਇਹੀ ਗੱਲ ਸਾਹਮਣੇ ਆਉਂਦੀ ਸੀ ਕਿ ਜੇਕਰ ਚੰਡੀਗੜ੍ਹ ਨੂੰ ਸਿੱਧੀ ਬਠਿੰਡੇ ਤੋਂ ਕੋਈ ਟ੍ਰੇਨ ਜਾਣ ਲੱਗ ਪਈ ਤੇ ਫਿਰ ਆ ਜਿਹੜੀਆਂ ਜਹਾਜ਼ ਵਰਗੀਆਂ ਬੱਸਾਂ ਫਿਰਦੀਆਂ ਇਹਦੇ 'ਚ ਲੋਕ ਘੱਟ ਚੜਿਆ ਕਰਨਗੇ, ਕਿਉਂਕਿ ਹੁਣ ਮਜਬੂਰੀ ਹੈ, ਅੱਗੇ ਕੋਈ ਟ੍ਰੇਨ ਨਹੀਂ ਜਾਂਦੀ ਰਾਜਪੁਰੇ ਤੋਂ ਗਾਂਹ ਕੋਈ ਚੰਡੀਗੜ੍ਹ ਨੂੰ ਸਿੱਧੀ ਟ੍ਰੇਨ ਨਹੀਂ। ਸੋ ਇਹ ਕਾਰਨ ਉੱਭਰ ਕੇ ਆਉਂਦਾ ਕਿ ਕਿਤੇ ਨਾ ਕਿਤੇ ਜਿਹੜੀ ਹੈ ਟਰਾਂਸਪੋਰਟ ਮਾਫੀਆ ਦੀ ਮਰਜ਼ੀ ਹੈ ਜਿਹੜੀ ਉਹ ਸਰਕਾਰ ਦੇ ਇਹਨਾਂ ਫੈਸਲਿਆਂ ਤੇ ਲਾਗੂ ਹੁੰਦੀ ਹੈ। ਜੀ ਜੀ, ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਸਵਰਾਜ ਪਾਰਟੀ ਦੇ ਸਕਦੀ ਹੈ ਹਮ ਖਿਆਲ ਪਾਰਟੀਆਂ ਨੂੰ ਹਮਾਇਤ? ਪਾਰਟੀ ਮੁਖੀ ਮਨਜੀਤ ਸਿੰਘ ਦਾ ਐਲਾਨ, ਜੇ ਪਹਿਲਾਂ ਹੀ ਹਮ ਖਿਆਲੀ ਹੈ ਤੇ ਉਹਨਾਂ 'ਚ ਕਿਉਂ ਨਹੀਂ ਗਏ ਸਿੱਧੇ? ਹਾਂ, ਇਹ ਬੜਾ ਵਾਜਿਬ ਸਵਾਲ ਆ ਕਿ ਜੇਕਰ ਤੁਹਾਡਾ ਕੋਈ ਬਰਾਬਰ ਹਮ ਖਿਆਲ ਹੈ ਤਾਂ ਫਿਰ ਪਾਰਟੀ ਬਣਾਉਣ ਦਾ ਹੀ ਕੀ ਫਾਇਦਾ? ਫਿਰ ਤੁਹਾਡੇ ਖਿਆਲ ਜਿਹੜੇ ਆ, ਖਿਆਲਾਂ ਤੇ ਤੁਹਾਡੇ ਰਲ ਮਿਲ ਕੇ ਚੱਲੀ ਜਾਣੇ ਚਾਹੀਦੇ ਆ ਮੇਰੇ ਖਿਆਲ ਦੇ ਨਾਲ। ਜੇ ਇਸ ਤਰ੍ਹਾਂ ਹਮ ਖਿਆਲ ਆਉਣ ਲੱਗ ਜਾਣ ਤੇ ਫਿਰ ਵਿਰੋਧੀ ਧਿਰ ਤੇ ਰਹੀ ਨਾ ਸਾਰੇ ਹਮ ਖਿਆਲ ਹੋ ਜਾਣ। ਔਰ ਕਮਾਲ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਚੋਂ ਨਿਕਲੇ ਹੋਏ ਲੋਕਾਂ ਦੀ ਪਾਰਟੀ ਹੈ। ਜੇ ਕੱਲ ਨੂੰ ਮੰਨ ਲਓ ਉਹਨੂੰ ਕਹਿ ਦਿੰਦੇ ਕਿ ਹਮ ਖਿਆਲ ਹੈ ਤੇ ਫਿਰ ਇਹ ਵੀ ਸਵਾਲ ਉੱਠੇਗਾ ਜੀ ਕਿ ਹਮ ਖਿਆਲ ਨੂੰ ਪਹਿਲਾਂ ਛੱਡ ਕੇ ਤੁਸੀਂ ਕਿਉਂ ਆਏ ਸੀ ਜੇ ਫਿਰ ਹਮ ਖਿਆਲ ਕੋਲ ਜਾਣਾ ਸੀਗਾ। ਜਿਵੇਂ ਹੁਣ ਡਾਕਟਰ ਧਰਮਵੀਰ ਗਾਂਧੀ ਹੋਰੀ ਹੈ ਜਿਹੜੇ ਉਹ ਕਹਿ ਦਿੰਦੇ ਸਪਸ਼ਟ ਤੌਰ ਤੇ ਕਿ ਜੇ ਕੋਈ ਆਮ ਆਦਮੀ ਪਾਰਟੀ ਦਾ ਚੰਗਾ ਉਮੀਦਵਾਰ ਹੋਇਆ ਮੈਂ ਉਹਦੇ ਲਈ ਵੀ ਕੰਪੇਨ ਕਰਾਂਗਾ। ਸੋ ਇਹ ਉਹਨਾਂ ਦੀ ਰਾਜਨੀਤੀ ਕੁਛ ਵੱਖਰੇ ਤਰ੍ਹਾਂ ਦੀ ਹੈ, ਪਰ ਇਹ ਜਿਹੜੀ ਪਾਰਟੀ ਹੈ ਇਹਨਾਂ ਦੀ ਵੀ ਰਾਜਨੀਤੀ ਹੈ ਜਿਹੜੀ ਉਹ ਕੁਛ ਉਸੇ ਤਰੀਕੇ ਦੀ ਹੈ। ਇਹਨਾਂ ਨੇ ਇੱਕ ਚੀਜ਼ ਜਿਹੜੀ ਹੈ ਨਵੀਂ ਕੀਤੀ ਹੈ, ਇਹ ਕੀਤੀ ਹੈ ਕਿ ਇਹਨਾਂ ਨੇ ਹਾਈ ਕਮਾਂਡ ਵਾਲਾ ਫਸਤਾ ਹੀ ਵੱਢਤਾ। ਇਹ ਕਹਿੰਦੇ ਜੀ ਸਾਡਾ ਕੋਈ ਹਾਈ ਕਮਾਂਡ, ਐਵੇਂ ਦਿੱਲੀ 'ਚ ਹਾਈ ਕਮਾਂਡ ਬੈਠੀ ਹੈ, ਕਲਕੱਤੇ 'ਚ ਹਾਈ ਕਮਾਂਡ ਬੈਠੀ ਹੈ, ਅਸੀਂ ਆਪਣੇ ਪੱਧਰ ਤੇ ਪਾਰਟੀ ਬਣਾਈ ਹੈ ਔਰ ਇਹਨੂੰ ਲੋਕ ਹੀ ਚਲਾਉਣਗੇ। ਕੋਈ ਜਿਹੜਾ ਆ ਉਹ ਖੇਤ ਮਜ਼ਦੂਰ ਆ ਜਾਵੇ, ਕੋਈ ਚਾਹੇ ਸੀਵਰੇਜ ਸਫਾਈ ਕਰਮਚਾਰੀ ਉਹ ਆ ਜਾਵੇ, ਕੋਈ ਆ ਜਾਵੇ ਸਾਡੇ ਲਈ ਖੁੱਲੇ ਦਰਵਾਜ਼ੇ ਉਹ ਆਵੇ, ਉਹ ਆਪ ਇਹ ਪਾਰਟੀ ਚਲਾਵੇ, ਕੋਈ ਹਾਈ ਕਮਾਂਡ ਨਹੀਂ। ਇਹ ਸਵਰਾਜ ਦਾ ਮਤਲਬ ਇਹ ਹੈ ਕਿ ਸਵੈ ਦਾ ਰਾਜ, ਆਪਣਾ ਰਾਜ। ਸੋ ਇਹ ਆਪਣਿਆਂ ਦੀ ਪਾਰਟੀ ਹੈ। ਇਹ ਇੱਕ ਇਹਨਾਂ ਨੇ ਮੈਸੇਜ ਦਿੱਤਾ ਜੋ ਚੰਗਾ ਲੱਗਦਾ। ਕਿਉਂਕਿ ਸਿਆਸੀ ਮੰਤਵ ਜਿਹੜੇ ਹੁੰਦੇ ਆ ਉਹ ਵੱਖਰੀਆਂ ਚੀਜ਼ਾਂ ਹੁੰਦੀਆਂ, ਪਰ ਜਿਹੜੇ ਕੁਝ ਐਲਾਨ ਹੁੰਦੇ ਆ ਉਹ ਵੈਸੇ ਵੀ ਲੁਭਾਵਣੇ ਲੱਗਦੇ ਆ। ਸੋ ਇਹ ਇਹਨਾਂ ਦਾ ਐਲਾਨ ਵਧੀਆ ਲੱਗਿਆ ਕਿ ਹਾਈ ਕਮਾਂਡ ਕੋਈ ਨਹੀਂ, ਤੇ ਹਾਈ ਕਮਾਂਡ ਨੇ ਇਹਨਾਂ ਨੂੰ ਮਨਜ਼ੂਰੀ ਵੀ ਨਹੀਂ ਦਿੱਤੀ। ਜਿਹੜੀ ਸਵਰਾਜ ਲਹਿਰ ਹੈ ਜਿਹਦੇ ਬਾਨੀ ਹੈ ਯੋਗੇਂਦਰ ਯਾਦਵ ਆ, ਭੂਸ਼ਣ ਜੀ ਹੈ, ਉਹਨਾਂ ਨੇ ਇਹਨਾਂ ਨੂੰ ਪ੍ਰਵਾਨਤਾ ਨਹੀਂ ਦਿੱਤੀ ਕਿਉਂਕਿ ਇਹ ਪਾਰਟੀ ਹੈ ਜਿਹੜੀ ਉਹ ਆਪ ਤਿਆਰ ਕੀਤੀ ਇਹਨਾਂ ਨੇ। ਹੁਣ ਪ੍ਰੋਫੈਸਰ ਮਨਜੀਤ ਸਿੰਘ ਇਹ ਗੱਲ ਕਹਿੰਦਾ ਕਿ ਅਸੀਂ ਲੋਕਾਂ ਦੇ ਵਿੱਚ ਗਏ ਪੰਜਾਬ ਦੇ ਵਿੱਚ, ਉਹਨਾਂ ਨੇ ਸਾਨੂੰ ਆਪ ਕਿਹਾ ਕਿ ਭਾਈ ਪਾਰਟੀ ਬਣਾਓ, ਬੜੀ ਜ਼ਰੂਰੀ ਹੈ ਔਰ ਟਾਈਮ ਹੈ ਜਿਹੜਾ ਥੋੜਾ ਰਹਿ ਗਿਆ। ਸੋ ਇਹ ਪਾਰਟੀ ਜਿਹੜੀ ਹੋਂਦ 'ਚ ਆਈ ਹੈ ਉਹ ਇਸ ਕਰਕੇ ਆਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਕਾਡਰ ਦੇ ਵਿੱਚੋਂ ਇਹ ਬੰਦੇ ਗਏ ਸਨ। ਦੇਖੋ, ਪ੍ਰੋਫੈਸਰ ਮਨਜੀਤ ਸਿੰਘ ਸੀਗਾ ਜਿਹੜਾ ਉਹ ਉਹਨਾਂ ਮੁੱਢਲੇ ਲੋਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਇਸ ਪਾਰਟੀ ਦੀ ਪੰਜਾਬ ਦੀ ਜ਼ਮੀਨ 'ਚ ਜੜ ਲਾਈ, ਝੰਡਾ ਚੁੱਕਿਆ ਸ਼ੁਰੂਆਤੀ ਦੌਰ ਦੇ ਵਿੱਚ। ਬਾਅਦ ਦੇ ਵਿੱਚ ਮਤਭੇਦ ਹੋਏ, ਵੱਖ ਚਲੇ ਗਏ। ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਤੇ ਗੱਲ ਉਹ ਬਣ ਗਈ ਜੇ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਵੇ। ਉਹ ਦੋਵੇਂ ਰੁੱਸ ਬੈਠੇ, ਨਾ ਉਹਨਾਂ ਨੇ ਮਨਾਇਆ ਨਾ ਉਹਨਾਂ ਨੇ ਆਇਆ। ਸੋ ਇਹ ਮਤਭੇਦ ਜਿਹੜੇ ਸੀਗੇ ਦੂਰੀਆਂ ਬਣ ਗਈਆਂ। ਇਹ ਬਹੁਤੇ ਲੋਕ ਉਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਨੂੰ ਕਹਿੰਦੇ ਕਿ ਪਿਆਰ ਕਰਦੇ ਆ, ਅਸੀਂ ਉਹਦੇ ਜਿਹੜੇ ਸੰਵਿਧਾਨ ਨੂੰ ਅਸੀਂ ਸਮਰਪਿਤ ਹਾਂ, ਉਹ ਥਿੜਕੇ ਆ, ਪਰ ਅਸੀਂ ਉਹਦੇ ਬਰਾਬਰ ਇੱਕ ਅਸੀਂ ਆਪਦਾ ਮੰਚ ਹੈ ਜਿਹੜਾ ਤਿਆਰ ਕਰ ਲਿਆ। ਹੁਣ ਹਮ ਖਿਆਲ ਵਾਲੀ ਜਿਹੜੀ ਗੱਲ ਆ ਤੇ ਫਿਰ
ਇਹ ਸਵਾਲ ਉੱਠਦਾ ਕਿ ਹਮਖਿਆਲ ਹੋਏਗਾ ਕੌਣ? ਕਿ ਹਮਖਿਆਲ ਅਕਾਲੀ ਹੋਣਗੇ, ਕਿ ਹਮਖਿਆਲ ਕਾਂਗਰਸੀ ਹੋਣਗੇ, ਕਿ ਹਮਖਿਆਲ ਭਾਰਤੀ ਜਨਤਾ ਪਾਰਟੀ ਵਾਲੇ ਹੋਣਗੇ, ਕਿ ਕਾਮਰੇਡ ਹੋਣਗੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਹੋਏਗਾ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਹਮਖਿਆਲ ਆਖਰ ਹੋਏਗਾ ਕੌਣ? ਜੀ ਜੀ। ਯੂਥ ਅਕਾਲੀ ਆਗੂ ਨੂੰ ਸੁਖਬੀਰ ਦੀ ਸਿਕਿਉਰਿਟੀ ਨੇ ਕਹਿੰਦੇ ਚੰਗੀ ਜੁੱਤੀ ਵਾਹਤੀ। ਇਹ ਜਿਹੜਾ ਬਾਦਲਾਂ ਦੀ ਕੋਠੀ ਦੇ ਕੇ ਜਿਵੇਂ ਕਹਿ ਲਈਏ ਕਿ ਨਾ ਸ਼ਨੀ ਦਾ ਹੁਣ ਢਾਈਆ ਹੀ ਚੱਲਦਾ। ਪਿੱਛੇ ਜੇ ਮਾਨਸਾ ਤੋਂ 2 ਆਏ ਸੀ ਧੜੇ ਇੱਕ ਦੂਜੇ ਦੀ ਸ਼ਿਕਾਇਤ ਕਰਨ, ਉਹ ਢਾਈਏ ਨੇ ਐਸਾ ਕੰਮ ਕੀਤਾ ਕਿ ਬਾਹਰ ਨਿਕਲੇ ਦੋਵਾਂ ਨੇ ਇੱਕ ਦੂਜੇ ਨੂੰ ਢਾ ਲਿਆ, ਨਾਲੇ ਤੇ ਜੁੱਤੀਓ ਜੁੱਤੀ ਨਾਲੇ ਪੱਗਿਓਂ ਪੱਗੀ, ਬਹੁਤ ਡਰਾਮਾ ਹੋਇਆ ਸੀਗਾ। ਪਰ ਕੱਲ ਦੀ ਜਿਹੜੀ ਘਟਨਾ ਹੈ, ਕੱਲ ਸ਼ਾਮ ਦੀ ਜਿਹੜੀ ਘਟਨਾ ਉਹ ਇਸ ਤਰੀਕੇ ਨਾਲ ਵਾਪਰੀ ਕਿ ਵਾਕਈ ਸਾਰੇ ਸਕਤੇ 'ਚ ਆ ਗਏ, ਸਾਰੇ ਹੈਰਾਨ ਰਹਿ ਗਏ। ਇੱਥੋਂ ਦਾ ਮਲੋਟ ਇਲਾਕੇ ਦਾ ਮੁੰਡਾ ਨੌਜਵਾਨ ਹੈ, ਬੜਾ ਕਹਿ ਲਈਏ ਕਿ ਇਹਨਾਂ ਦਾ ਵਫਾਦਾਰ ਨੇਤਾ ਆ ਔਰ ਯੂਨੀਵਰਸਿਟੀ ਦੀਆਂ ਚੋਣਾਂ ਵੀ ਲੜਿਆ। ਉਹ ਸੁਖਬੀਰ ਸਿੰਘ ਬਾਦਲ ਆਏ ਸਨ ਕਿਤੇ ਚੰਡੀਗੜ੍ਹ ਤੋਂ ਭੱਜ ਕੇ ਅੰਦਰ ਨੂੰ ਵੜਿਆ। ਹੁਣ ਇੱਥੇ ਬਹੁਤ ਸਿਕਿਉਰਿਟੀ ਟਾਈਟ ਹੁੰਦੀ ਹੈ ਬਾਦਲ ਪਿੰਡ ਦੇ ਵਿੱਚ, ਤੇ ਉਹ ਜਿਹੜੇ ਬਾਹਰਲੇ ਸਿਕਿਉਰਿਟੀ ਗਾਰਡ ਆ, ਪੰਜਾਬ ਵਾਲੇ ਤੇ ਜਾਣਦੇ ਆ, ਜੇ ਕੋਈ ਇਲਾਕੇ ਦਾ ਖੜਾ ਹੋਵੇ ਤੇ ਉਹ ਅੰਦਰ ਲੈ ਜਾਂਦੇ ਨੇ ਜਿਹੜੇ ਸਿਕਿਉਰਿਟੀ ਗਾਰਡ ਆ। ਜਿਹੜੇ ਬਾਹਰਲੇ ਆ ਜਿਵੇਂ CISF ਦੇ ਆ, NSG ਦੇ ਆ, ਜਾਂ ਹੋਰ ਕੁਝ ਬਟਾਲੀਅਨ ਨੇ, ਉਹ ਅੰਦਰ ਨਹੀਂ ਜਾਣ ਦਿੰਦੇ ਜਿੰਨਾ ਚਿਰ ਤੁਹਾਡੇ ਕੋਲ ਕੋਈ ਅਨੁਮਤੀ ਨਹੀਂ ਹੈ, ਕੋਈ ਇਜਾਜ਼ਤ ਨਹੀਂ ਹੈ, ਜਾਂ ਤੁਹਾਡੇ ਕੋਲ ਕੋਈ ਕਾਰਡ ਹੈ ਜਾਂ ਇਸ ਤਰੀਕੇ ਦਾ ਉਹ ਜੋ ਫਾਰਮੈਲਿਟੀਜ਼ ਨੇ ਉਹਨਾਂ ਦੀਆਂ ਸ਼ਰਤਾਂ ਦੇ ਮੁਤਾਬਕ, ਜੇ ਨਹੀਂ ਤਾਂ ਉਹ ਨਹੀਂ ਜਾਣ ਦਿੰਦੇ, ਜੇ ਹੈ ਤਾਂ ਉਹ ਅੰਦਰ ਭੇਜਦੇ ਆ। ਸੋ ਇਹ ਅਕਾਲੀ ਲੀਡਰ ਹੈ ਜਿਹੜਾ ਤੂੰ ਕਰਦਾ ਆਇਆ ਕਿ ਮੈਂ ਅੰਦਰ ਜਾਣਾ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਅੰਦਰ ਨਹੀਂ ਜਾਣ ਦੇਣਾ, ਸਾਨੂੰ ਪਰਮਿਸ਼ਨ ਨਹੀਂ ਹੈ। ਇੱਥੋਂ ਹੀ ਖੇਬੜਦੇ ਹੱਦ ਉਦੋਂ ਹੋ ਗਈ ਜਦੋਂ ਇਹ ਅਕਾਲੀ ਦਲ ਦੇ ਇਸ ਹਰਿਆਵਲ ਦਸਤੇ ਦੇ ਮੈਂਬਰ ਨੇ ਇੱਕ ਥੱਪੜ ਰਸੀਦ ਕਰ ਦਿੱਤਾ ਉਸ ਸਿਕਿਉਰਿਟੀ ਦੇ ਗਾਰਡ ਦੇ। ਉਹਦੀ ਗੱਲ ਜਦੋਂ ਇਹਨੇ ਭੂੰਡਰਗੀ ਕਰ ਦਿੱਤੀ, ਫਿਰ ਜਿਹੜੇ ਨਾਲ ਦੇ ਪਏ ਸੀ ਉਹਨਾਂ ਨੇ ਚੰਗਾ ਨੂੰ ਤਲਪਿਆ, ਇਹਦੇ ਬਟਨ ਬੁਟਨੇ ਜਿਹੜੇ ਤੋੜ ਤੇ ਬਹੁਤ ਕਾਫੀ ਇਹਨੂੰ ਮਾਂਜਿਆ। ਸੂਤਰ ਦੱਸਦੇ ਉੱਥੇ ਕਿ ਫਿਰ ਅਕਾਲੀ ਦਲ ਦਾ ਇੱਕ ਵੱਡਾ ਲੀਡਰ ਸੀ, ਉਹ ਭੱਜ ਕੇ ਉਹਨੇ ਕਿਹਾ ਛੱਡ ਦਿਓ ਹੁਣ, ਜਾਨ ਛੱਡੋ ਇਹਦੀ। ਉਸ ਤੋਂ ਬਾਅਦ ਉਹ ਲੀਡਰ ਹੈ ਜਿਹੜਾ ਉਹ ਟੁੱਟੇ ਦਿਲ ਤੇ ਟੁੱਟੇ ਬਟਨ ਦੋਨਾਂ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਕੋਲ ਪੇਸ਼ ਹੋ ਗਿਆ ਕਿ ਬਾਦਲ ਸਾਹਿਬ ਮੇਰੇ ਨਾਲ ਤਾਂ ਜੱਗੋਤੇਰ ਵੀ ਕਰ ਦਿੱਤੀ ਤੁਹਾਡੇ ਸਿਕਿਉਰਿਟੀ ਗਾਰਡਾਂ ਨੇ। ਉਹਨਾਂ ਨੇ ਬੁਲਾ ਲਿਆ ਕਿ ਹਾਂ ਭਾਈ ਦੱਸੋ ਕੀ ਮਾਜਰਾ। ਤੇ ਉਹਨਾਂ ਨੇ ਕਿਹਾ ਜੀ ਕਿ ਥੋੜੀ ਜਿਹੀ ਇਹਨਾਂ ਨੂੰ ਮੱਤ ਦਿਓ, ਇਹ ਗੱਲ ਮੂੰਹ ਨਾਲ ਘੱਟ ਕਰਦੇ ਆ, ਗੱਲ ਹੱਥ ਨਾਲ ਜ਼ਿਆਦਾ ਕਰਦੇ ਆ, ਤੇ ਹੱਥ ਰੱਬ ਨੇ ਸਾਨੂੰ ਵੀ 2 ਦਿੱਤੇ ਆ, ਅਸੀਂ ਵੀ ਫਿਰ ਇਹ ਲੀਡਰਗਿਰੀ ਦਾ ਜਿਹੜਾ ਭੂਤ ਸੀ ਇਹਨੂੰ ਥੌਲਾ ਪਾ ਦਿੱਤਾ। ਸੋ ਉਹ ਗੱਲ ਸੁਣ ਕੇ ਸੁਖਬੀਰ ਸਿੰਘ ਬਾਦਲ ਇਸ ਮਾਮਲੇ 'ਚ ਬੜੇ ਕਹਿ ਲਈਏ ਕਿ ਉਹ ਥੋੜੇ ਜਿਹੇ ਕੌਨਸ਼ੀਅਸ ਨੇ। ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਭਾਈ ਤੂੰ ਜਾ, ਸਿਕਿਉਰਿਟੀ ਦੇ ਮਾਮਲੇ 'ਚ ਮੈਂ ਦਖਲ ਨਹੀਂ ਦੇਵਾਂਗਾ। ਸੋ ਉੱਥੋਂ ਫਿਰ ਢਿੱਲੇ ਜਿਹੇ ਬੁੱਲ ਕਰਕੇ ਨਿਕਲ ਆਇਆ। ਦੱਸਦੇ ਆ ਕਿ ਉਸ ਅਕਾਲੀ ਨੇਤਾ ਦੀ ਹੁਣ ਐਂਟਰੀ ਵੀ ਇਹਨਾਂ ਨੇ ਬੈਨ ਕਰ ਦਿੱਤੀ ਹੈ ਕਿ ਇਹਨੂੰ ਘਰ ਦੇ ਨੇੜੇ ਤੇੜੇ ਵੀ ਨਹੀਂ ਫਟਕਣ ਦੇਣਾ। ਜੀ ਜੀ। ਤੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ ਵੀ ਫੌਜ ਦੇ ਗੋਲਾ ਬਰੂਦ ਭੰਡਾਰ 'ਚ ਅੱਗ, 2 ਅਫਸਰਾਂ ਸਮੇਤ 20 ਦੀ ਮੌਤ। ਇਹ ਬੜੀ ਦੁਖਦ ਖਬਰ ਹੈ ਜੀ, ਜੋ ਮਹਾਰਾਸ਼ਟਰ ਦੇ ਵਰਦ ਦੇ ਵਿੱਚੋਂ ਆਈ ਹੈ, ਜਿੱਥੇ ਗੋਲਾ ਬਰੂਦ ਹੈ ਜਿਹੜਾ ਉਹ ਇਹਨਾਂ ਨੇ ਸਟੋਰ ਕੀਤਾ ਹੋਇਆ ਸੀ, ਉਸ ਭੰਡਾਰ ਨੂੰ ਅੱਗ ਲੱਗੀ ਹੈ। ਰਾਤ 1:30 ਵਜੇ ਦੀ ਕਰੀਬ ਘਟਨਾ ਹੈ ਜੀ, ਜਿਹਦੇ ਵਿੱਚ 2 ਅਫਸਰ ਤੇ ਲਗਭਗ 2 ਦਰਜਨ ਦੇ ਕਰੀਬ ਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਆ। ਇਸ ਤਰ੍ਹਾਂ ਦੀ ਘਟਨਾ ਏਡੇ ਵੱਡੇ ਅਸਲਾ ਡਿਪੂ ਦੇ ਵਿੱਚ ਵਾਪਰ ਜਾਣੀ, ਕਿਤੇ ਨਾ ਕਿਤੇ ਲੱਗਦਾ ਕਿ ਕੁਤਾਹੀ ਹੋਈ ਹੋਵੇਗੀ, ਕੋਈ ਨਾ ਕੋਈ ਲਾਪਰਵਾਹੀ ਹੋਈ ਹੋਵੇਗੀ, ਜਿਹਦੇ ਚੱਲਦਿਆਂ ਏਡਾ ਜਿਹੜਾ ਸਭ ਕੁਛ ਅਗਨੀਕਾਂਡ ਵਾਪਰਿਆ। ਹਾਲੇ ਤੱਕ ਅੱਜ ਦੇਰ ਸ਼ਾਮ ਤੱਕ ਵੀ ਉੱਥੇ ਅੱਗ ਹੈ ਜਿਹੜੀ ਬੁਝਾਈ ਨਹੀਂ ਜਾ ਸਕੀ, ਕਿਉਂਕਿ ਸਾਰਾ ਉੱਥੇ ਬਰੂਦ ਹੀ ਪਿਆ ਸੀਗਾ। ਹੁਣ ਅਸਲ ਨੁਕਸਾਨ ਜੋ ਉਹਦਾ ਅੰਦਾਜ਼ਾ ਹੈ ਉਹ ਬਾਅਦ 'ਚ ਲੱਗੇਗਾ। ਹਾਲ ਦੀ ਘੜੀ ਅੱਗ ਤੇ ਕਾਬੂ ਪਾ ਕੇ ਫਿਰ ਗਿਣਤੀ ਕੀਤੀ ਜਾਏ ਕਿ ਕੀ ਨੁਕਸਾਨ ਹੋਇਆ, ਪਰ ਨੁਕਸਾਨ ਇਹ ਦੇਸ਼ ਲਈ ਬਹੁਤ ਵੱਡਾ ਹੈ ਕਿ 2 ਅਫਸਰ ਤੇ ਜਿਹੜੇ 2 ਦਰਜਨ ਦੇ ਲਗਭਗ ਜਿਹੜੇ ਜਵਾਨ ਆ ਉਹ ਮਰ ਗਏ, ਉਹਨਾਂ ਦੀ ਮੌਤ ਹੋ ਗਈ ਹੈ। ਇਹ ਨੁਕਸਾਨ ਬਹੁਤ ਵੱਡਾ, ਸੰਭਲਣ ਦੀ ਲੋੜ ਆ। ਐਕਸਟਰਾ ਕਹਿ ਲਈਏ ਜਿਵੇਂ ਕਿ ਐਕਸਟਰਾ ਅਲਰਟ ਹੋਣ ਦੀ ਜ਼ਰੂਰਤ ਹੈ ਇਹੋ ਜਿਹੀਆਂ ਥਾਵਾਂ ਤੇ ਜਿੱਥੇ ਇਹਨਾਂ ਦੇ ਭੰਡਾਰ ਆ, ਕਿਉਂਕਿ ਇੱਕ ਤਾਂ ਜਿਹੜਾ ਗੋਲਾ ਬਰੂਦ ਉਹ ਤੇ ਚਲੋ ਉਹਨੇ ਤਾਂ ਚੱਲਣਾ ਹੀ ਚੱਲਣਾ,
ਜੇ ਨਹੀਂ ਚੱਲਣਾ ਇੱਕ ਦਿਨ ਉਹਨੇ ਮਿੱਟੀ ਹੋ ਜਾਣਾ। ਪਰ ਜਿਹੜੀ ਇਸ ਜਹਾਨ ਤੋਂ ਜਾਨ ਚਲੀ ਗਈ ਉਹਦਾ ਕੋਈ ਸਾਨੀ ਨਹੀਂ, ਉਹਦਾ ਕੋਈ ਵੀ ਤੋੜ ਨਹੀਂ। ਇਸ ਕਰਕੇ ਥੋੜ੍ਹਾ ਜਿਹਾ ਇਹਨਾਂ ਨੂੰ ਸੰਭਲ ਦੀ ਜ਼ਰੂਰਤ ਹੈ। ਫੌਜ ਦੇ ਵਿੱਚ ਕੁਤਾਹੀਆਂ ਦੀ ਵੈਸੇ ਵੀ ਕੋਈ ਗੁੰਜਾਇਸ਼ ਨਹੀਂ ਹੈ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।